ਜਿੰਦੜੀ ਜੀ ਜੀ ਜਿੰਦੜੀ ਸਾਡੇ ਸਾਰੇ ਠੀਕ ਹੈ। ਭੈਣਾਂ ਨੂੰ ਤੇ ਭਰਾਵਾਂ ਨੂੰ ਸਵਾਲੀ ਮਾਨ ਜੀ, ਸੁੱਖ ਨਾਲ ਵਸੋ ਤੇ ਖੇਡ ਖੇਡ ਹੱਸੋ। ਸਾਰਿਆਂ ਨੂੰ ਸਾਡੇ ਮਹਿਮਾਨ ਜਿਹੜੇ ਚੜ੍ਹਦੇ ਪੰਜਾਬ ਤੋਂ ਤੇ ਲਹਿੰਦੇ ਪੰਜਾਬ ਤੋਂ ਨੇ, ਸਾਰਿਆਂ ਨੂੰ ਜੀ ਆਇਆਂ ਨੂੰ ਜੀ। ਤੇ ਸਾਡੇ ਉਹ ਪ੍ਰੋਗਰਾਮ ਵਿੱਚ ਉਹਨਾਂ ਨੇ ਰਲ ਕੀਤੀ ਹੈ ਤੇ ਸਾਡਾ ਉਹਨਾਂ ਮਾਣ ਵਧਾਇਆ ਹੋਵੇ। ਇਹ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਹੈ, ਸੂਫੀ ਵਿਚਾਰ ਪ੍ਰਚਾਰ ਭਰਿਆ ਦੀ 76ਵਾਂ ਸਾਡਾ ਪ੍ਰੋਗਰਾਮ ਹੁੰਦਾ ਹੈ, ਆਂਗਰਾਂ ਵਿੱਚ ਚਾਨਣ ਜੇ ਲੋਕ। ਇਹਦੇ ਵਿੱਚ ਸਾਡੇ ਕਵੀ ਕਵਿਤਰੀਆਂ ਸੂਝਵਾਨ ਪੱਤਰਕਾਰ ਸਮਾਜ ਸੇਵਕ ਜੁੜਦੇ ਨੇ ਤੇ ਆਪਣੇ ਵਿਚਾਰਾਂ ਦੀ ਵਟਾਂਦਰਾ ਕਰਦੇ ਨੇ। ਤੇ ਅੱਜ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਜਿਹੜਾ ਜਿਸ ਤਰ੍ਹਾਂ ਪਹਿਲੇ ਵੀ ਹੁੰਦਾ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਸਾਂਝਾ ਪ੍ਰੋਗਰਾਮ ਹੁੰਦਾ ਵੇ, ਇਹਦੇ ਵਿੱਚ ਜਿਹੜੇ ਨਾ ਸਾਡੇ ਕਵੀ ਕਵਿਤਰੀਆਂ ਤਾਂ ਜਿਵੇਂ ਕਿ ਦੱਸਿਆ ਹੁੰਦੇ ਨੇ ਤੇ ਆਪਣੀ ਨਜ਼ਮਾਂ ਦੀ ਲਿਖਤਾਂ ਦੀ ਜਿਹੜੀ ਸਾਂਝ ਪਾਉਂਦੇ ਨੇ। ਤੇ ਸਾਡੇ ਚੜ੍ਹਦੇ ਪੰਜਾਬ ਤੋਂ ਜਿਹੜੇ ਸਾਡੇ ਮਹਿਮਾਨ ਜੁੜੇ ਨੇ ਇਹ ਨੇ, ਇਹ ਕਵਿਤਾ ਜੀ ਨੇ, ਤੇ ਉਹ ਤਾਂ ਸਾਡੇ ਕੋਲ ਮੌਜੂਦ ਨੇ, ਸਾਡੇ ਨਾਲ ਜੁੜੇ ਹੋਏ ਨੇ। ਸਾਡੇ ਨਾਲ ਹਰਪ੍ਰੀਤ ਵਾਲੀ ਨੇ, ਉਹ ਇਹ ਥੋੜਾ ਦਿਨਾਂ ਦਾ ਮਸਲਾ, ਉਹ ਵੀ ਥੋੜੀ ਦੇਰ ਬਾਅਦ ਆ ਜਾਂਦੇ ਨੇ। ਤੇ ਉਹ ਜਿਉਂ ਜਿਉਂ ਸਾਡਾ ਪ੍ਰੋਗਰਾਮ ਚੱਲੇਗਾ, ਸਾਡੇ ਸਾਥੀ ਜਿਹੜੇ ਸਾਡੇ ਨਾਲ ਜੁੜਦੇ ਰਹਿਣਗੇ। ਤੇ ਸਾਡਾ ਪ੍ਰੋਗਰਾਮ ਅਸਲ ਕਰਨ ਦਾ ਮਕਸਦ ਇਹ ਹੁੰਦਾ ਹੈ ਕਿ ਅਸੀਂ ਜਿਹੜੇ ਚੜ੍ਹਦੇ ਤੇ ਲਹਿੰਦੇ ਪੰਜਾਬੀਆਂ ਥੋੜ੍ਹੀਆਂ ਜਿੰਨੀਆਂ ਦੂਰੀਆਂ ਹਨ, ਉਹ ਅਸੀਂ ਆਪਣੀਆਂ ਦੂਰੀਆਂ ਨੂੰ ਦੂਰ ਕਰੀਏ ਤੇ ਅਸੀਂ ਮੁਹੱਬਤ ਦਾ ਪੈਗਾਮ ਜਿਹੜਾ ਵੇ ਉਹ ਆਮ ਕਰੀਏ। ਇਹ ਸਾਡੇ ਜਿਹੜੇ ਬਾਬੇ ਨੇ, ਸੂਫੀ ਨੇ, ਸੂਫੀ ਵਾਰਿਸ ਸ਼ਾਹ ਨੇ, ਸਾਡੇ ਬਾਬੇ ਫਰੀਦ ਨੇ, ਬਾਬਾ ਨਾਨਕ ਨੇ, ਉਹਨਾਂ ਦਾ ਜਿਹੜਾ ਸੁਨੇਹਾ ਹੈ ਅਸੀਂ ਪੂਰੇ ਜੱਗ ਤੇ ਜਿਹੜਾ ਅਸੀਂ ਉਹ ਸੁਨੇਹਾ ਦੇ ਰਹੇ ਹਾਂ। ਉਹਨਾਂ ਦਾ ਸੁਨੇਹਾ ਇਹ ਹੀ ਹੈ ਕਿ ਜਿਹੜੇ ਜੱਗ ਦੇ ਸਾਰੇ ਲੋਕੀ ਨੇ ਉਹਨਾਂ ਵਿੱਚ ਏਕਤਾ ਪੈਦਾ। ਜੀ ਮਾਜ਼ਰਾ ਜੀ, ਆਪਣਾ ਸਾਡਾ ਥੋੜਾ ਦਿਨ ਫਿਰ ਮਸਲਾ ਬਣ ਗਿਆ ਸੀ। ਅੱਛਾ, ਇਹ ਪ੍ਰੋਗਰਾਮ ਜਿਹੜਾ ਹੈ ਸਾਡਾ ਚੜ੍ਹਦੇ ਲਹਿੰਦੇ ਪੰਜਾਬ ਦਾ ਸਾਡਾ ਸਾਂਝਾ ਪ੍ਰੋਗਰਾਮ ਹੈ, ਜਿਹਦੇ ਵਿੱਚ ਸਾਡੇ ਪੂਰੇ ਜਗਤ ਤੋਂ ਪੰਜਾਬੀ ਜੁੜਦੇ ਨੇ, ਆਪਣੇ ਵਿਚਾਰਾਂ ਦੀ ਵਟਾਂਦਰਾ ਕਰਦੇ ਨੇ ਤੇ ਆਪਣੀਆਂ ਲਿਖਤਾਂ ਦੀ ਸਾਂਝ ਕਰਦੇ ਨੇ। ਸਾਡੇ ਤੋਂ ਜਿਹੜੇ ਅੱਜ ਮਹਿਮਾਨ ਨੇ ਸਾਡੇ ਕਵਿਤਾ ਜੀ ਹਰੀ, ਉਹਨਾਂ ਨੂੰ ਮੈਂ ਖੁਸ਼ਮਦੀਦ ਕਹਿੰਦਾ, ਜੀ ਆਇਆਂ ਨੂੰ ਕਹਿੰਦੇ ਆ ਕਿ ਉਹ ਸਾਡੇ ਆਪਣਾ ਪ੍ਰੋਗਰਾਮ ਨਾਲ ਉਹਨਾਂ ਨੇ ਰਲ ਕੀਤੀ ਹੈ ਤੇ ਸਾਡਾ ਮਾਣ ਵਧਾਇਆ। ਤੇ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ ਪ੍ਰੋਗਰਾਮ 'ਚ ਅਰੋਜ਼ ਮਨੀਰ ਹਰੀ ਨੇ, ਜਿਹੜਾ ਕਿ ਆਪਣਾ ਅਰੋਜ਼ ਟੀਵੀ ਚੈਨਲ ਦੇ CEO ਨੇ ਤੇ ਬੜੇ ਸੋਹਣੇ ਤਰੀਕੇ ਨਾਲ ਉਹ ਚਲਾ ਰਹੇ ਨੇ ਤੇ ਉਹ ਵਧੀਆ ਤਰੀਕੇ ਨਾਲ ਚਲਾ ਰਹੇ ਨੇ। ਤੇ ਉਹ ਸਾਡੇ ਨਾਲ ਉਮੂਮ ਜਿਹੜਾ ਪ੍ਰੋਗਰਾਮ ਹੁੰਦਾ, ਉਹ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਹ ਜੁੜੇ ਹੁੰਦੇ ਨੇ। ਤੇ ਅੱਛਾ, ਉਹ ਗੱਲ ਕਰਾਂਗੇ ਸਾਡਾ ਜਿਹੜਾ ਅਸਲ ਮਕਸਦ ਆ ਇਹ ਆਪਣਾ ਮਕਸਦ ਜਿਹੜਾ ਇਹ ਵੀ ਚੈਨਲ ਦਾ ਕਿ ਅਸੀਂ ਜਿਹੜਾ ਸਾਡੇ ਬਾਬੇ ਗੁਰੂ ਨਾਨਕ ਦੇ ਵਾਰਿਸ ਸ਼ਾਹ ਨੇ, ਬਾਬਾ ਫਰੀਦ ਨੇ, ਉਹਨਾਂ ਦਾ ਸੁਨੇਹਾ ਜਿਹੜਾ ਹੈ ਅਸੀਂ ਆਪਣੇ ਪੂਰੇ ਜੱਗ 'ਚ ਇਹ ਸੁਨੇਹਾ ਪਹੁੰਚਾਉਂਦੇ ਹਾਂ। ਉਹਨਾਂ ਦਾ ਕੀ ਸੁਨੇਹਾ ਵੇ, ਉਹਨਾਂ ਦਾ ਇਹ ਹੀ ਹੈ ਕਿ ਪੂਰੇ ਜਿਹੜੇ ਜੱਗ ਦੇ ਆਪਣਾ ਲੋਕ ਨੇ ਉਹਨਾਂ 'ਚ ਏਕਤਾ ਪੈਦਾ ਕਰਨਾ, ਚਾਹੇ ਉਹ ਆਪਣਾ ਗੋਰੇ ਨੇ ਜਾਂ ਕਾਲੇ ਨੇ ਜਾਂ ਮੁਸਲਮਾਨ ਨੇ ਜਾਂ ਹਿੰਦੂ ਜਾਂ ਸਿੱਖ, ਯਾਨੀ ਮਜ਼ਹਬ ਤੋਂ ਹਟ ਕੇ ਲੋਕ ਸਾਰੇ ਜਿਹੜੇ ਨੇ ਮਜ਼ਹਬ ਦੀ ਵਿੱਚ ਆੜ ਨਹੀਂ ਲੈਂਦੇ। ਉਹ ਸਾਰੇ ਲੋਕਾਂ ਨੂੰ ਜਿਹੜਾ ਨਾ ਉਹ ਇੱਕ ਜਗ੍ਹਾ ਤੇ ਇਕੱਠਾ ਕਰਦੇ ਨੇ ਤੇ ਉਹ ਸਾਰਿਆਂ ਨਾਲ ਮੁਹੱਬਤ ਪਿਆਰ ਦਾ ਇਹ ਪੈਗਾਮ ਦਿੰਦੇ ਨੇ। ਤੇ ਇਹੋ ਹੀ ਪੈਗਾਮ ਜਿਹੜਾ ਲੈ ਕੇ ਅਸੀਂ ਅਗਾਂਹ ਆਏ ਹਾਂ। ਤੇ ਹੁਣ ਅਸੀਂ ਆਪਣੇ ਜਿਹੜਾ ਪ੍ਰੋਗਰਾਮ ਜਿਹੜਾ ਵੇ ਜੀ ਆਪਣਾ ਰੋਜ਼ ਜੀ ਆਪਣਾ ਪ੍ਰੋਗਰਾਮ ਅਸੀਂ ਸ਼ੁਰੂ ਕਰ ਰਹੇ ਹਾਂ, ਕਿਉਂਕਿ ਸਾਡੇ ਨਾਲ ਦੂਸਰੇ ਵੀ ਆਸਤਾ ਆਸਤਾ ਜਿਹੜੇ ਸਾਡੇ ਸਾਥੀ ਨੇ ਜੁੜਦੇ ਨੇ ਪਏ ਤੇ ਉਹ ਆਪਣਾ ਪ੍ਰੋਗਰਾਮ ਜਿਹੜਾ ਨਾ ਉਹ ਫਿਰ ਨਾਲ ਨਾਲ ਜੁੜਨਦੇ। ਤੇ ਜੀ ਆਪਣਾ ਰੋਜ਼ ਹੀ ਆਪਣਾ ਕੋਈ ਸਾਡੇ ਕੋਲ ਗੱਲਬਾਤ ਜਿਹੜੀ ਕਰਨੀ ਜਾਂ ਕੋਈ ਆਪਣੀ ਨਜ਼ਮ ਜਾਂ ਗਜ਼ਲ ਜਿੱਥੋਂ ਤੁਸੀਂ ਸਟਾਰਟ ਕਰਨਾ ਜੀ ਆਪਣਾ ਰੋਜ਼ ਜੀ। ਇਹ ਰੋਜ਼ ਦਾ ਮੇਰਾ ਖਿਆਲ ਹੈ ਉਹ ਨਾ ਆਪਣਾ ਕਨੈਕਟ ਨਹੀਂ ਹੋ ਰਿਹਾ ਹੈ ਆਡੀਓ। ਚਲੋ ਉਹਨਾਂ ਚ ਰੋਜ਼ ਨਾਲ ਸਾਡੀ ਭੈਣਾਂ ਇਹਨਾਂ ਨੂੰ ਫਰਕ ਲਈ ਸਾਡੇ ਨਾਲ ਜੁੜੇ ਹੋਏ ਨੇ। ਇਹਨਾਂ ਦਾ ਥੋੜੇ ਬਾਅਦ ਮੈਂ ਦੱਸਦਾ ਕਿ ਇਹ ਕਰਾਚੀ ਤੋਂ ਸਾਡੇ ਨਾਲ ਜੁੜੇ ਹੋਏ ਨੇ। ਇਹ ਸ਼ੁਭਾ ਜਿਹੜਾ ਪੜ੍ਹਾਈ ਦੇ ਨਾ ਉਸਤਾਦ ਨੇ ਤੇ ਕਰਾਚੀ ਵਿੱਚ ਪੜ੍ਹਾਉਂਦੇ ਨੇ ਤੇ ਨੈਬ ਸਦਰ ਆਪਣਾ ਪਾਕਿਸਤਾਨ ਟੀਚਰ ਰਾਈਟਰ ਗਿਲਡ ਕਰਾਚੀ ਪਾਕਿਸਤਾਨ ਦੇ ਇਹ ਆਪਣਾ ਨੈਬ ਸਦਰ ਵੀ ਨੇ। ਤੇ ਚੇਅਰਪਰਸਨ ਹੈ ਦੀ ਸਾਰੰਗ ਆਰਟ ਵੈਲੀ, ਚੇਅਰਪਰਸਨ ਆ ਮਕਾਲਮਾ ਟੀਵੀ UK ਤੇ ਡਿਪਟੀ ਸੈਕਟਰੀ ਉਰਦੂ ਲਿਟਰੇਸੀ ਐਸੋਸੀਏਸ਼ਨ ਕਰਾਚੀ ਦੇ ਤੇ ਮੈਂਬਰ ਆਫ ਆਰਟਸ ਕਾਉਂਸਲ ਪਾਕਿਸਤਾਨ। ਇਹਨਾਂ ਦੀ ਕਿਤਾਬ ਜਿਹੜੀ ਹੈ ਉਹ ਵੀ ਆਪਣਾ ਆ ਚੁੱਕੀ ਹੈ। ਆਪਣਾ ਇਸ ਸਮਾਜ ਦੇ ਸੇਵਾ ਵਾਸਤੇ ਇਹਨਾਂ ਨੇ ਆਪਣਾ ਕਿਤਾਬ ਵੀ ਲਿਖੀ ਹੈ। ਦੂਸਰੀ ਸ਼ਾਇਰੀ ਵੀ ਕਰਦੇ ਨੇ, ਰੇਡੀਓ ਦੇ ਵਿੱਚ ਵੀ ਆਪਣਾ ਲਿਖਦੇ ਲੁਖਦੇ ਨੇ, ਬੋਲਦੇ ਵੀ ਹੈ ਨੇ, ਸ਼ਾਇਰੀ ਵੀ ਕਰਦੇ ਨੇ, ਉਹਨਾਂ ਦਾ ਮਤਲਬ ਨੂੰ ਸਾਂਭਦੇ ਨੇ। ਤੇ ਇਹ ਸਾਡੇ ਅੱਜ
ਸਾਡੇ ਇਸ ਮੰਚ ਤੇ ਆਏ ਨੇ, ਸਾਡਾ ਇਹਨਾਂ ਬੜਾ ਮਾਣ ਹੁੰਦਾ ਹੈ ਜੀ। ਉਹਨਾਂ ਟਾਈਮ ਕੱਢ ਕੇ ਸਾਡੇ ਨਾਲ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਤੇ ਅਸੀਂ ਖੁਸ਼ੀ ਜਿਹੜਾ ਜੀ ਇਹਨਾਂ ਦਾ ਸ਼ੁਕਰੀਆ ਅਦਾ ਕਰਨੇ ਆ ਤੇ ਆਪਣੇ ਪ੍ਰੋਗਰਾਮ 'ਚ ਆਉਣ ਵਾਸਤੇ ਇਹਨਾਂ ਦਾ ਬਹੁਤ ਬਹੁਤ ਮਿਹਰਬਾਨੀ ਕਿ ਸਾਡੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਜੀ। ਅਰੂ ਜੀ ਆਪਣਾ ਆਵਾਜ਼ ਆ ਰਹੀ ਹੈ? ਜਿਹੜੀ ਆ ਰਹੀ ਤੁਹਾਡੀ ਆਵਾਜ਼ ਮੈਨੂੰ? ਹਾਂ ਠੀਕ ਹੈ। ਤੁਸੀਂ ਫਿਰ ਕੋਈ ਆਪਣਾ ਜੇ ਗੱਲਬਾਤ ਤੋਂ ਕਿਸੇ ਸ਼ੁਰੂ ਕਰਨਾ ਹੈ ਜਾਂ ਕੋਈ ਨਜ਼ਮ ਤੋਂ ਗਜ਼ਲ ਤੋਂ ਜੇ ਹੋਈ ਹੈ ਤਾਂ ਤੁਸੀਂ ਆਪਣਾ ਸ਼ੁਰੂ ਤੇ ਕਰੋ। ਮੈਂ ਤੁਹਾਨੂੰ ਸੁਣਾਉਣੀ ਹੈ ਜਿੰਦੜੀ। ਨਵੀਂ ਇੱਕ ਚੀਜ਼ ਲਿਖੀ ਹੈ ਮੈਂ। ਜੀ ਜੀ। ਇਹ ਮੇਰੀ ਜਿੰਦੜੀ ਏ, ਕੋਈ ਮੇਰੇ ਤੋਂ ਪਰਾ ਰਵੇ ਤੇ ਕੋਈ ਮੇਰੇ ਨਾਲ ਪਿਆਰ ਕਰੇ, ਇਹ ਮੇਰੀ ਜਿੰਦੜੀ ਏ। ਕੋਈ ਮੇਰੇ ਤੇ ਨਾ ਯਕੀਨ ਕਰੇ ਤੇ ਕੋਈ ਮੇਰੇ ਤੇ ਇਤਬਾਰ ਕਰੇ, ਇਹ ਮੇਰੀ ਜਿੰਦੜੀ ਏ। ਕੋਈ ਮੇਰੇ ਨਾਲ ਰਿਸ਼ਤਾ ਤੋੜੇ ਤੇ ਕੋਈ ਮੇਰਾ ਇੰਤਜ਼ਾਰ ਕਰੇ, ਇਹ ਮੇਰੀ ਜਿੰਦੜੀ ਏ। ਕੋਈ ਜਾਣੇ ਕੰਡਿਆਂ ਵਾਂਗੂ ਤੇ ਕੋਈ ਫੁੱਲਾਂ ਦਾ ਹਾਰ ਕਰੇ, ਇਹ ਮੇਰੀ ਜਿੰਦੜੀ ਏ। ਕੋਈ ਲਾਵੇ ਦੱਬੇ ਵੰਨ ਸਵੰਨੇ, ਕੋਈ ਲਾਵੇ ਧੱਬੇ ਵੰਨ ਸਵੰਨੇ ਤੇ ਕੋਈ ਇੱਜ਼ਤ ਨੂੰ ਨਸਾਰ ਕਰੇ, ਇਹ ਮੇਰੀ ਜਿੰਦੜੀ ਏ। ਕੋਈ ਸੋਚਣ ਖਾਬਾਂ ਜੀਵਨ ਦੇ, ਕੋਈ ਸੋਚਣ ਖਾਬਾਂ ਜੀਵਨ ਦੇ, ਕੋਈ ਅਰੂਜ ਨੂੰ ਮਾਰੋ ਮਾਰ ਕਰੇ, ਇਹ ਮੇਰੀ ਜਿੰਦੜੀ ਏ। ਕੋਈ ਮੇਰੇ ਤੋਂ ਪਰਾ ਰਵੇ ਤੇ ਕੋਈ ਮੇਰੇ ਨਾਲ ਪਿਆਰ ਕਰੇ, ਇਹ ਮੇਰੀ ਜਿੰਦੜੀ ਏ। ਕੋਈ ਮੇਰੇ ਤੇ ਨਾ ਯਕੀਨ ਕਰੇ ਤੇ ਕੋਈ ਮੇਰਾ ਇਤਬਾਰ ਕਰੇ, ਇਹ ਮੇਰੀ ਜਿੰਦੜੀ ਏ। ਇਹ ਛੋਟਾ ਜਿਹਾ ਲਿਖਿਆ ਸੀ, ਮੈਂ ਕਿਹਾ ਜਿੰਦੜੀ ਦੇ ਬਾਰੇ ਕਦੀ ਨਹੀਂ ਲਿਖਿਆ, ਕੁਛ ਨਹੀਂ ਆ, ਰਾਏ ਲੈਣੀ ਸਹੀ ਵੀ ਹੈ ਕਿ ਨਹੀਂ? ਨਹੀਂ ਚਲੋ ਠੀਕ ਹੈ। ਜ਼ਿੰਦਗੀ ਦੇ ਬਾਰੇ ਤੁਸੀਂ ਆਪਣੀਆਂ ਦੋਸਤਾਂ ਮਹਿਸੂਸ ਕਰ ਰਹੇ ਹੋ, ਉਹ ਦੱਸੀਏ ਤੇ ਸੋਹਣਾ ਹੈ। ਕੋਈ ਨਹੀਂ, ਇਸ ਤਰ੍ਹਾਂ ਹੀ ਆਪਣਾ ਜਿਹੜਾ ਚੀਜ਼ਾਂ ਜਿਹੜੀਆਂ ਅੱਗੇ ਵੱਧਦੀਆਂ ਰਹਿੰਦੀਆਂ ਨੇ। ਇਸ ਤੋਂ ਬਾਅਦ ਮੈਂ ਤੁਹਾਨੂੰ ਨਿੱਗਰ ਫਰਾਕ ਤੇ ਸਾਰਾ ਦੱਸਾਂਗੀ ਕਿ ਮੈਂ ਤੁਹਾਨੂੰ ਦੱਸ, ਫੱਟ ਜਿਗਰ ਦਾ ਸੀ ਨਹੀਂ ਹੁੰਦਾ। ਹਾਂ, ਫੱਟ ਜਿਗਰ ਦਾ ਫੱਟ ਜਿਗਰ ਦਾ ਸੀ ਨਹੀਂ ਹੁੰਦਾ, ਹੰਝੂ ਲੂਣਾ ਪੀ ਨਹੀਂ ਹੁੰਦਾ। ਫੱਟ ਜਿਗਰ ਦਾ ਸੀ ਨਹੀਂ ਹੁੰਦਾ, ਹੰਝੂ ਲੂਣਾ ਪੀ ਨਹੀਂ ਹੁੰਦਾ। ਲਾਕੇ ਪ੍ਰੀਤਾਂ ਤੋੜੇ ਜਿਹੜਾ ਆਸ਼ਿਕ ਐਸਾ ਵੀ ਨਹੀਂ ਹੁੰਦਾ। ਆਹਾ, ਵਾਹ ਜੀ ਵਾਹ, ਬੱਲੇ ਜੀ ਬੱਲੇ। ਗੁਜ਼ਰੇਗੀ ਹੁਣ ਕਿੰਚ ਹਯਾਤੀ, ਗੁਜ਼ਰੇਗੀ ਹੁਣ ਕਿੰਚ ਹਯਾਤੀ, ਮਾਹੀ ਬਾਝੋਂ ਜੀ ਨਹੀਂ ਹੁੰਦਾ। ਕਬਰਾਂ ਤੀਕ ਨਿਭਾਣਾ ਪੈਂਦਾ, ਕਬਰਾਂ ਤੀਕ ਨਿਭਾਣਾ ਪੈਂਦਾ, ਪਿਆਰ ਕਦੇ ਵਕਤੀ ਨਹੀਂ ਹੁੰਦਾ। ਦਿਲ ਤੇ ਲੱਗਿਆ ਜ਼ਖਮ ਵਿਖਾਵੇ, ਐਸਾ ਤੇ ਜ਼ਖਮੀ ਨਹੀਂ ਹੁੰਦਾ। ਸੱਚ ਕਹਿੰਦੇ ਨੇ ਲੋਕ ਸਿਆਣੇ, ਸੱਚ ਕਹਿੰਦੇ ਨੇ ਲੋਕ ਸਿਆਣੇ, ਯਾਰ ਜਿਹਾ ਦਰਦੀ ਨਹੀਂ ਹੁੰਦਾ। ਗਮ ਦੇ ਬਦਲੇ ਖੁਸ਼ੀਆਂ ਦੇਵੇ, ਗਮ ਦੇ ਬਦਲੇ ਖੁਸ਼ੀਆਂ ਦੇਵੇ, ਐਸਾ ਤੇ ਕੋਈ ਨਹੀਂ ਹੁੰਦਾ। ਮੌਲਾ ਮੇਰਾ ਯਾਰ ਮਿਲਾ ਦੇ, ਮੌਲਾ ਮੇਰਾ ਯਾਰ ਮਿਲਾ ਦੇ, ਚਾਵੇਂ ਤੇ ਕੀ ਨਹੀਂ ਹੁੰਦਾ। ਮੌਲਾ ਮੇਰਾ ਯਾਰ ਮਿਲਾ ਦੇ, ਤੂੰ ਚਾਵੇਂ ਤੇ ਕੀ ਨਹੀਂ ਹੁੰਦਾ। ਸੋਚੀ ਨਾ ਪੈ ਸੱਚ ਕਹਿਨੀ ਆ, ਸੋਚੀ ਨਾ ਪੈ ਸੱਚ ਕਹਿਨੀ ਆ, ਯਾਰ ਅਰੂਜ ਵੈਰੀ ਨਹੀਂ ਹੁੰਦਾ। ਯਾਰ ਅਰੂਜ ਵੈਰੀ ਨਹੀਂ ਹੁੰਦਾ। ਫੱਟ ਜਿਗਰ ਦਾ ਸੀ ਨਹੀਂ ਹੁੰਦਾ, ਹੰਝੂ ਲੂਣਾ ਪੀ ਨਹੀਂ ਹੁੰਦਾ। ਲਾਕੇ ਪ੍ਰੀਤਾਂ ਤੋੜੇ ਜਿਹੜਾ ਆਸ਼ਿਕ ਐਸਾ ਵੀ ਨਹੀਂ ਹੁੰਦਾ। ਵਾਹ ਜੀ ਵਾਹ, ਬੱਲੇ ਜੀ ਬੱਲੇ। ਬੜਾ ਬਹੁਤ ਵਧੀਆ ਜੀ, ਬਹੁਤ ਬੜੀਆ, ਬਹੁਤ ਵਧੀਆ। ਕਮਾਲ ਕਰਤੀ ਜੀ ਤੁਸੀਂ ਸਾਡੇ ਪੜ੍ਹ ਕੇ। ਹਾਂ, ਬਹੁਤ ਵਧੀਆ ਜੀ। ਹੁਣ ਮੇਰਾ ਕਵਿਤਾ ਬਹੁਤ ਵਧੀਆ ਲਿਖਿਆ ਹੈ ਮੈਮ। ਕਵਿਤਾ ਜੀ ਵਾਲੀ ਇਹ ਜੀ ਸਾਡੇ ਆਪਣਾ ਚੜ੍ਹਦੇ ਪੰਜਾਬ ਤੋਂ ਕਵਿਤਾ ਦੀ, ਇਹ ਵੈਸੇ ਜ਼ਿਆਦਾਤਰ ਉਰਦੂ ਚ ਲਿਖਦੇ ਤੇ ਹੁਣ ਇਹਨਾਂ ਨੇ ਪੰਜਾਬੀ ਸ਼ੁਰੂ ਕੀਤੀ ਹੈ, ਤੇ ਮੈਂ ਕਿਹਾ ਤੁਸੀਂ ਪੰਜਾਬੀ ਲਿਖਿਆ ਕਰੋ, ਉਹ ਪੰਜਾਬੀ ਕੀਤੀ ਹੈ
ਤੇ ਅਕਸਰ ਇਹ ਜਿਹੜੇ ਨਾ ਆਪਣਾ ਇਹਨਾਂ ਨੂੰ ਸੋਸ਼ਲ ਮੀਡੀਆ 'ਚ ਅੱਛਾ। ਅਸੀਂ ਬੜਾ ਵੇਖਦੇ ਰਹਿੰਦੇ ਹਾਂ, ਬੜੀ ਇਹਨਾਂ ਦੀ ਐਕਟੀਵਿਟੀਜ਼ ਹੁੰਦੀਆਂ ਨੇ ਮੁਖਤਲਿਫ ਆਪਣਾ ਜਿਹੜੀਆਂ ਸਹੇਲੀਆਂ ਹੁੰਦੀਆਂ ਨੇ ਪ੍ਰੋਗਰਾਮ, ਅਦਬੀ ਪ੍ਰੋਗਰਾਮ ਉਹਨਾਂ ਵਿੱਚ। ਜੀ ਕਵਿਤਾ ਜੀ ਆਪਣਾ ਕੋਈ ਕਲਾਮ ਸੁਣਾਓ ਜਾਂ ਗੱਲਬਾਤ ਕਰਨਾ ਚਾਹੁੰਦੇ ਹੋ, ਜਿਵੇਂ ਸਟਾਰਟ ਕਰਨਾ ਚਾਹੁੰਦੇ ਹੋ ਜੀ। ਪਹਿਲੇ ਤਾਂ ਤੁਹਾਨੂੰ ਉਹ ਤਾਂ ਕਹਿ ਤੇ ਜੀ ਆਇਆਂ ਨੂੰ ਤੇ ਤੁਸੀਂ ਸਾਡੇ ਮੰਚ ਤੇ ਆਏ ਹੋ, ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਜੀ। ਜੀ ਕਵਿਤਾ ਜੀ। शुक्रिया सर, शुक्रिया मैम। तुसी बहुत अच्छा लिखिया, बोलिया। ਮੈਨੂੰ ਏਦਾਂ ਲੱਗਾ ਕਿ ਨਾ ਮੈਨੂੰ ਤੁਹਾਡੇ ਤੋਂ ਉਰਦੂ ਸਿੱਖ ਲੈਣੀ ਚਾਹੀਦੀ ਆ ਕੋਈ ਨਹੀਂ, ਅਸੀਂ ਤੇ ਕਿਉਂਕਿ ਕਵਿਤਾ 'ਚ ਵਜ਼ਨ ਜਿਹੜਾ ਹੈ ਨਾ ਉਰਦੂ ਨਾਲ ਹੀ ਆਉਂਦਾ ਗੱਲ ਤੇ ਚਲੋ ਹੋਵੇਗੀ ਨਾ, ਵਜ਼ਨ ਆਪੇ ਘੱਟ ਵੱਧ ਕਰ ਲਵਾਂਗੇ, ਵਜ਼ਨ ਦੀ ਕਿਹੜੀ ਗੱਲ ਹੈ, ਕੋਈ ਸ਼ੈਸ਼ੂ ਪਾ ਕੇ ਨਹੀਂ ਬਰਾਬਰ ਕਰ ਲਾਂਗੇ। ਹੁਣ ਤਾਂ ਤਕੜੀ ਇਹ ਆਇਰਨ ਆਪਣਾ ਨਾਲ ਫਰਜ਼ ਹੀ ਨਹੀਂ ਨਾ, ਸਾਡੇ ਕੋਲੇ ਵਜ਼ਨ ਪੂਰਾ ਕਰ ਲੈਂਦੇ, ਤੁਸੀਂ ਸੁਣਾਓ ਜੋ ਵੀ ਆਵੇ। अरे अरे हाँ। हाँ, नहीं मैं वजन हो ही थोड़ा जाएगा जा- पूरा। ਹਾਂ ਜੀ ਜੀ। ਹਿੰਦੀ 'ਚ ਬੋਲਦੀ ਆ ਕਿਉਂਕਿ ਅਸੀਂ ਦੋ ਅਲੱਗ-ਅਲੱਗ ਸਰਹੱਦਾਂ ਦੇ ਲੋਕ ਹੈਗੇ ਆ। ਪਰ ਹਮ, ਮੇਰੀ ਜਿਹੜੀ ਕਵਿਤਾ ਹੈ ਉਹ ਕੁਝ ਕਹਿੰਦੀ ਹੈ कि मत बांधो खुदा को, ਹਮ, मत बांधो खुदा को मंदिर मस्जिद की हद तक, ਹਮ, मत ਵਾਹ बांधो ਬੇਟਾ खुदा को मंदिर मस्जिद की हद तक, वो ਹਮ, तो बसता है दिल की हर धड़कन और आती जाती सांस तक, ਹਮ, वो तो बसता है दिल की हर धड़कन और आती जाती सांस तक, खुद को आईना बना के तो देख, खुद को आईना बना के तो देख, उसका अक्स खुद की निगाहों में देख पाएगा, उसका अक्स खुद की निगाहों में देख पाएगा, खुद से प्रेम करके तो देख, खुद से प्रेम करके तो देख, सृष्टि के कण कण में हर तन में उसको ही पाएगा, जात वाह। पात बाहरी अडंबरों में मत कर बर्बाद जिंदगी, जात पात बाहरी आडंबरों में मत कर बर्बाद जिंदगी, बुरी सोच बुरे कर्म से तू खुद को शैतान पाएगा, बुरी सोच बुरे कर्म से तू खुद को शैतान पाएगा, पत्थर तराशने से पत्थर तराशने से जग द्वारा पूजा जाता है, पत्थर तराशने से जग द्वारा पूजा जाता है, खुद के मंथन से खुद के मंथन से तू स्वयं को ईश रूप पाएगा, तू स्वयं को ईश रूप पाएगा, जब अंधकार तब टिकता नहीं, अंधकार तब टिकता नहीं, जब तू भीतर आशा का दीप जलाएगा, जब तू भीतर आशा का दीप जलाएगा। ਵਾਹ ਜੀ ਵਾਹ। ਵਾਹ ਜੀ ਵਾਹ ਹਾਂ, ਇਹ अपनी कविता शुरू करती हैं। ਹਮ, हाँ जी सर। ਹਮ, बीते कल ते आउन वाले कल विच ना उलझी सजना, ਹਮ, ਹਾਂ, ਆਹਾ ਆਹ ਪੰਜਾਬੀ ਵਾਲੇ ਪਾਸੇ ਆ ਜਾਓ। आउन वाले ਹਮ, हाँ जी ਆਹੋ, बीते कल ते आउन वाले कल विच ना उलझी सजना, ਹਮ, खुंजिया वेला मुड़ हथ नहीं आंदा, ਹਾਂ, खुंजिया वेला मुड़ हथ नहीं आंदा, भविख दे चक्कर च अज न गवाई सजना, ਹਾਂ, भविख ਸੱਚੀ दे ਗੱਲ ਹੈ ਚੱਲੇ अज न गवाई सजना, ਹੱਥ ਦੀਆਂ ਲਕੀਰਾਂ ਨੂੰ ਹੱਥ ਦੀਆਂ ਲਕੀਰਾਂ ਨੂੰ ਆਪਣਾ ਨਸੀਬ ਸਮਝਣਾ ਛੱਡ, ਹੱਥ ਦੀਆਂ ਸਹੀ ਲਕੀਰਾਂ ਨੂੰ ਹਮ, ਆਪਣਾ ਨਸੀਬ ਨਸੀਬ ਛੱਡ। ਸਮਝਣਾ ਛੱਡ, ਮਿਹਨਤ ਦੇ ਖੰਭ ਲਾ ਮੰਜ਼ਲ ਨੂੰ ਹਾਸਲ ਕਰ ਸਜਣਾ, ਮਿਹਨਤ ਦੇ ਖੰਭ ਲਾ ਮੰਜ਼ਲ ਨੂੰ ਹਾਸਲ ਕਰ ਸਜਣਾ, ਦੂਜਿਆਂ ਚੋਂ ਸਹਾਰਾ ਲੱਭ, ਦੂਜਿਆਂ ਚੋਂ ਸਹਾਰਾ ਲੱਭ, ਖੁਦ ਨੂੰ ਅਪਾਹਜ ਨਾ ਬਣਾਈ, ਦੂਜਿਆਂ ਚੋਂ ਸਹਾਰਾ ਹਾਂ ਲੱਭ, ਖੁਦ ਨੂੰ ਅਪਾਹਿਜ ਨਾ ਬਣਾਈ, ਖੁਦ ਦੀ ਸ਼ਕਤੀ ਤੇ ਯਕੀਨ ਰੱਖ, ਖੁਦ ਦੀ ਸ਼ਕਤੀ ਤੇ ਯਕੀਨ ਰੱਖ, ਸੁਪਨਿਆਂ ਨੂੰ ਸਾਕਾਰ ਕਰ ਸਜਣਾ, ਸੁਪਨਿਆਂ ਨੂੰ ਸਾਕਾਰ ਕਰ ਸਜਣਾ, ਹਵਾ ਕਿਸ ਰਾਹ ਤੋਂ ਗੁਜ਼ਰੀ, ਹਵਾ ਕਿਸ ਰਾਹ ਤੋਂ ਗੁਜ਼ਰੀ, ਸੁਗੰਧ ਉਹ ਰਾਜ ਦੱਸਦੀ, ਹਵਾ ਕਿਸ ਰਾਹ ਤੋਂ ਗੁਜ਼ਰੀ, ਸੁਗੰਧ ਉਹ ਰਾਜ ਦੱਸਦੀ, ਇੰਜ ਮਨੁੱਖ ਦੀ ਤਰੱਕੀ, ਇੰਜ ਮਨੁੱਖ ਦੀ ਤਰੱਕੀ, ਉਸਦੀ ਸੰਗਤ ਤੇ ਸੰਸਕਾਰ ਦੱਸਦੇ ਸਜਣਾ, ਉਸਦੇ ਸੰਸਕਾਰ ਦੱਸਦੇ ਸਜਣਾ, ਤਰੱਕੀ ਦੀ ਰਾਹ ਵਿੱਚ ਬਹੁਤ ਔਂਕੜਾਂ ਹਨ,
ਤਰੱਕੀ ਦੀ ਰਾਹ ਵਿੱਚ ਬਹੁਤ ਔਂਕੜਾਂ ਹਨ। ਫੁੱਲ ਗੁਲਾਬ ਦਾ ਚਾਹੀਦਾ, ਫੁੱਲ ਗੁਲਾਬ ਦਾ ਚਾਹੀਦਾ, ਤਾਂ ਕੰਡਿਆਂ ਦਾ ਸਾਹਮਣਾ ਕਰ ਸੱਜਣਾ, ਤਾਂ ਕੰਡਿਆਂ ਦਾ ਸਾਹਮਣਾ ਕਰ ਸੱਜਣਾ। ਬੀਤੇ ਸਮੇਂ ਦੀਆਂ ਭੁੱਲਾਂ ਨੂੰ ਨਾ ਦੁਹਰਾਈ, ਬੀਤੇ ਸਮੇਂ ਦੀਆਂ ਭੁੱਲਾਂ ਨੂੰ ਨਾ ਦੁਹਰਾਈ, ਤੂੰ ਆਪਣਾ ਅੱਜ ਸੁਧਾਰ ਲੈ, ਤੂੰ ਆਪਣਾ ਅੱਜ ਸੁਧਾਰ ਲੈ, ਭਵਿੱਖ ਤੇਰਾ ਉਜਵਲ ਹੈ ਸਜਣਾ, ਭਵਿੱਖ ਤੇਰਾ ਉਜਵਲ ਹੈ ਸਜਣਾ। ਦੁੱਖ ਪਹਾੜ ਵਰਗਾ ਨਹੀਂ ਜਾਪਦਾ, ਦੁੱਖ ਪਹਾੜ ਵਰਗਾ ਨਹੀਂ ਜਾਪਦਾ, ਭਰਮਾਂ ਦੇ ਅੰਧਕਾਰ ਨੂੰ ਦੂਰ ਕਰ, ਭਰਮਾਂ ਦੇ ਅੰਧਕਾਰ ਨੂੰ ਦੂਰ ਕਰ, ਅੰਦਰ ਵਿਸ਼ਵਾਸ ਦਾ ਦੀਪ ਜਲਾ ਸਜਣਾ, ਅੰਦਰ ਵਿਸ਼ਵਾਸ ਦਾ ਦੀਪ ਜਲਾ ਸਜਣਾ। ਵਾਹ ਜੀ ਵਾਹ। ਦੇਖੋ ਜੀ ਬੜਾ ਨਿੱਕੀਆਂ ਵਧੀਆ। बहुत अच्छे, वाह वाह, ਕਵਿਤਾ ਰਾਣੇ ਬਹੁਤ ਨਾ ਅੱਛੀ। ਨਿੱਕੀਆਂ ਨਿੱਕੀਆਂ ਗੱਲਾਂ ਸਾਨੂੰ ਸੁਣਿਆ ਬੜੇ ਦਿੱਤੇ ਨੇ ਕਿ ਹਾਂਜੀ ਤੁਸੀਂ ਕਰੋ ਸਮਾਜ ਨੂੰ ਥੋੜੇ ਜਿਹੇ ਨਾ ਆਪਣਾ ਸੁਲਝਾਉਣ ਵਾਸਤੇ ਤਰੀਕੇ ਸਾਨੂੰ ਦੱਸੇ ਨੇ ਟਿਪ ਦੱਸੀ ਨੇ ਕੋਈ ਤੇ ਬੜਾ ਜੀ ਇਹ ਟਿਪ ਤੁਹਾਨੂੰ ਸੁਣ ਕੇ बिल्कुल ਬੜੇ ਅੱਛੇ बिल्कुल। ਲੱਗੇ ਨੇ ਤੇ ਕੋਈ ਵਜ਼ਨ ਜਿਹੜਾ ਹੁੰਦਾ ਨਾ ਕੋਈ जरूरी भी ਗੱਲਾਂ ਹਾਂ है। ਕੋਈ ਵਜ਼ਨ ਦੇ ਚ ਨਾ ਵੀ ਨਾ ਕੋਈ ਅੱਗੇ ਪਿੱਛੇ ਵੀ ਹੋ ਜਾਏਗਾ ਕੋਈ ਗੱਲ ਨਹੀਂ ਲੇਕਿਨ ਇੱਕ ਜਿਹੜੀ ਤੁਸੀਂ ਨਸਰ ਹੈ ਜਾਂ ਨਜ਼ਮ ਹੈ ਨਾ ਹੁੰਦੀ ਹੈ ਕੋਈ ਚੀਜ਼ ਉਹਦੇ ਵਿੱਚ ਇੱਕ ਸੁਨੇਹਾ ਹੋਇਆ ਨਾ ਜਿਹੜਾ ਤਾਂ ਕੋਈ ਨਹੀਂ ਅਸਲ ਇਹ ਚੀਜ਼ ਹੈ हाँ जी, ਲੇਕਿਨ ਅਸੀਂ ਜਿਹੜਾ ਇਹ ਸਾਡਾ ਪ੍ਰੋਗਰਾਮ ਜਿਹੜਾ ਨਾ ਕੋਈ ਲਾਜ਼ਮੀ ਨਹੀਂ ਕਿ ਠੀਕ ਹੈ ਜੀ ਕੋਈ ਤੁਸੀਂ ਬਹੁਤੇ ਹੀ ਆਪਣਾ ਅਸਲ ਮਕਸਦ ਸਾਡਾ ਇਹ ਹੁੰਦਾ ਕਿ ਅਸੀਂ ਆਪਣੇ ਪੰਜਾਬ ਦੇ ਜਿਹੜੇ ਲੋਕ ਨੇ ਨਾ ਆਪਣੇ ਲਿਖਣ ਵਾਲੇ ਨੇ ਉਹਨਾਂ ਨੂੰ ਇਕੱਠਿਆਂ ਕਰਨਾ ਹੈ ਉਹਨਾਂ ਨੇ ਇੱਕ ਦੂਸਰੇ ਸਹੀ ਹੈ। ਨਾਲ ਸਹੀ ਮਿਲਾਉਣਾ ਹੈ। ਸਾਡਾ ਮੇਨ ਮਕਸਦ ਜਿਹੜਾ ਤੁਹਾਨੂੰ ਕਿ ਦੱਸਿਆ ਨਾ ਸਾਡਾ ਬਾਬਿਆਂ ਦਾ ਜਿਹੜਾ ਬਾਬੇ ਸੂਫੀ ਵਾਲੇ ਨੇ ਸਾਡਾ ਬਾਬਾ ਵਾਰਿਸ ਸ਼ਾਹ ਨੇ ਬਾਬਾ जी ਨਾਨਕ जी। ਬਾਬਾ ਫਰੀਦ ਨੇ ਉਹਨਾਂ ਦਾ ਮਕਸਦ ਇਹ ਜਿਹੜਾ ਚੀਜ਼ ਦਾ ਨਾ ਉਹ ਆਪਣੇ ਕਲਾਮ ਦਾ ਜਾਂ ਕੋਈ ਸੁਨੇਹਾ ਜਿਹੜਾ ਕੋਈ ਲਿਖਦੇ ਨੇ ਉਹਨਾਂ ਦਾ ਇਹ ਹੁੰਦਾ ਮੁਹੱਬਤ ਪਿਆਰ ਇਨਸਾਨਾਂ ਵਿੱਚ ਜਗਾਉਣਾ ਜਾਂ ਜਿੱਥੇ ਤੁਸੀਂ ਆਪਣਾ ਕੋਈ ਘੱਟ ਵੱਧ ਕੰਮ ਵਹਿੰਦੇ ਹੋ ਉਹ ਆਪਣੇ ਦੱਸਣਾ ਨਿਸ਼ਾਨਦਾਈ ਕਰਨਾ ਤੇ ਬਸ ਉਹ ਇਹ ਮੇਰੀ ਕਵਿਤਾਵਾਂ ਵਿੱਚ ਵੀ ਮੇਰੇ ਮੁਰਸ਼ਿਦ ਦਾ ਹੀ ਅਸਰ ਦਿਖੇਗਾ। ਹਾਂਜੀ ਹਾਂਜੀ ਨਹੀਂ ਉਹ ਠੀਕ ਹੈ ਤੇ ਕੋਈ ਨਹੀਂ ਨਾ ਤੁਸੀਂ ਲਿਖਿਆ ਕਰੋ ਕੋਈ ਨਹੀਂ ਛੋਟਾ ਮੋਟਾ ਜਿਹੜਾ ਨਾ ਉਹ ਜੇ ਆਪਣਾ ਹੋਏ ਨਾ ਵਜ਼ਨ ਦੀ ਗੱਲ ਤਾਂ ਉਹ ਸਾਡੇ ਕੋਲ ਫਰਕ ਨਹੀਂ ਹੈ ਨੇ ਵਜ਼ਨ ਚ ਕਰ ਲੈਂਦੇ ਹੁੰਦੇ ਨੇ ਇਹਨਾਂ ਨੂੰ ਪੁੱਛਣਾ ਕਰਨਾ अरे अरे अरे, ਜੀ ਉਹ बस ਅਸੀਂ ਐਵੇਂ मोहब्बत है ताड़ी तो। ਹਾਂ, ਹੁਣ ਆਪਣਾ ਭੈਣ ਫਰਤ ਵੱਲ ਆਉਂਦੇ ਆ ਨਾ ਤੇ ਉਹ ਸਾਨੂੰ ਆਪਣਾ ਸੁਨਾਹ ਸੂਣ ਦੇ ਵੀ ਸਾਡੇ ਨਾਲ ਗੱਲਬਾਤ ਜਿਹੜੀ ਹੈ ਰੋਈ ਕਰਨ ਕੁਰਨ ਦੇ ਕਿ ਸਾਡੇ ਮਾਣ ਆਏ ਨੇ ਜਿਹੜੇ ਦੂਰੋਂ ਆਪਣਾ ਚੜ੍ਹਦੇ ਪੰਜਾਬ ਤੋਂ ਆਏ ਨੇ ਉਹਨਾਂ ਵਾਸਤੇ ਕੋਈ ਗੱਲਬਾਤ ਦੋ ਕੋਈ ਲਫ਼ਜ਼ ਜਿਹੜੇ ਹੋਣ ਦੇ ਤੇ ਕੋਈ ਆਪਣਾ ਜਿਹੜੀ ਕੋਈ जी ਗਜ਼ਲ ਜਾਂ ਨਜ਼ਮ ਹੋਰ ਜੀ ਆਪਣਾ ਭੈਣ ਜੀ ਫਰਤ ਜੀ ਪਹਿਲਾਂ ਤੇ ਮੈਂ ਬੜਾ ਸ਼ੁਕਰੀਆ ਅਦਾ ਕਰਨੀ ਆ ਜੀ ਮੁਸਰਤ ਭੱਟ ਸਾਹਿਬ ਤੁਹਾਡਾ ਕਿ ਜੀ ਤੁਸੀਂ ਮੈਨੂੰ ਮਿਹਰਬਾਨੀ ਦਾਵਤ ਦਿੱਤੀ ਔਰ ਮਿਹਰਬਾਨੀ ਇਸ ਦਾਵਤ ਲਈ ਮੈਂ ਬੜੀ ਖੁਸ਼ ਹਾਂ ਕਿ ਚਾਰਾਂ ਦਿਸ਼ਾਵਾਂ ਤੋਂ ਸਾਡੀਆਂ ਬੜੀਆਂ ਸੋਹਣੀਆਂ ਭੈਣਾਂ ਜਿਹੜੀਆਂ ਨੇ ਅੰਗ ਰੰਗ ਚਾਨਣ ਜੀ ਤੇ ਚਾਨਣ ਜੀ ਜਿਹੀਆਂ ਲੱਗਣ ਡਈਆਂ ਨੇ ਔਰ ਉਹਨਾਂ ਨੇ ਗੱਲਾਂ ਵੀ ਚਾਨਣ ਜਿਹੀਆਂ ਹੀ ਕੀਤੀਆਂ ਨੇ ਤੇ ਬੜੀ ਖੁਸ਼ੀ ਹੋਣ ਡਈ ਹੈ ਮੈਨੂੰ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਕੇ ਤੇ ਜਿਵੇਂ ਇਹਨਾਂ ਨੇ ਖੂਬਸੂਰਤ ਗੱਲਾਂ ਆਪਣੀ ਸ਼ਾਇਰੀ ਦੇ ਹਵਾਲੇ ਨਾਲ ਕੀਤੀਆਂ ਨੇ ਮੈਂ ਵੀ ਬਸ ਇੱਕ ਦੋ ਗੱਲ ਨਸਰ 'ਚ ਕਰਾਂਗੀ ਤੇ ਥੋੜੀ ਜਿਹੀ ਆਪਣੀ ਸ਼ਾਇਰੀ ਤੁਹਾਨੂੰ ਸੁਣਾਵਾਂਗੀ ਜੀ ਜੀ ਮੈਂ ਇਹ ਸਮਝਨੀ ਆ ਕਿ ਇਹ ਦੁਨੀਆ ਜਿਹੜੀ ਹੈ ਨਾ 7 ਸੁਰਾਂ ਵਰਗੀ ਹੈ ਬਿਲਕੁਲ ਔਰ ਇਸੇ ਤਰ੍ਹਾਂ ਹੀ ਹਰ ਪਾਸੇ ਜਿਹੜਾ ਹੈ ਨਾ ਉਹ ਕਿਤੇ ਉੱਚਾ ਸੁਰੇ ਤੇ ਕਿਤੇ ਐਸਾ ਸੁਰੇ ਜਿਹੜਾ ਸ਼ਾਇਦ ਚੀਖਦਾ ਹੋਇਆ ਵੀ ਨਜ਼ਰ ਆਏ ਜਿਹੜਾ ਤੁਹਾਨੂੰ ਇੰਜ ਦਾ ਵੀ ਨਜ਼ਰ ਆਏ ਜਿਹੜਾ ਨੀਵਾਂ ਵੀ ਹੈ ਔਰ ਬਹੁਤ ਸਾਰੇ ਸੁਰਾਂ ਦੇ ਨਾਲ ਇਹ ਦੁਨੀਆ ਜੁੜੀ ਹੋਈ ਹੈ ਤੇ ਇੰਜ ਹੀ ਇਹ ਦੁਨੀਆ ਕੌਮਾਂ ਨਸਲਾਂ ਰੰਗਾਂ ਤੇ ਜ਼ਬਾਨਾਂ ਦੇ ਨਾਲ ਵੀ ਜੁੜੀ ਹੋਈ ਹੈ ਤੇ ਜਿਹੜਾ ਰੰਗ ਸਪੈਸ਼ਲੀ ਮਾਂ ਬੋਲੀ ਦਾ ਹੁੰਦਾ ਹੈ ਉਹ ਸਾਰਿਆਂ ਤੋਂ ਵੱਖਰਾ ਹੁੰਦਾ ਹੈ ਜਿਵੇਂ ਅਸੀਂ ਆਪਣੀ ਮਾਂ ਨੂੰ ਪਿਆਰ ਕਰਨੇ ਆ ਤੇ ਹਰ ਪਲ ਉਹ ਸਾਡੇ ਨਾਲ ਰਹਿੰਦੀ ਹੈ ਆਪਣੀ ਮੁਹੱਬਤ ਦੇ ਵਿੱਚ ਤੇ ਇੰਜੀ ਮਾਂ ਬੋਲੀ ਜਿਹੜੀ ਹੈ ਸਾਡੀ ਪੰਜਾਬੀ ਉਹ ਵੀ ਸਾਡੇ ਨਾਲ ਨਾਲ ਟੁਰਦੀ ਹੈ ਇਹਦੇ 'ਚ ਇਜ਼ਹਾਰ ਕਰਨਾ ਸਾਨੂੰ ਬੜਾ ਚੰਗਾ ਲੱਗਦਾ ਤੇ ਉਹ ਇਜ਼ਹਾਰ ਜਿਹੜਾ ਅਸੀਂ ਆਪਣੀ ਸ਼ਾਇਰੀ ਦੇ ਜ਼ਰੀਏ ਪੰਜਾਬੀ 'ਚ ਕਰਨੇ ਆ ਤੇ ਉਹ ਦਿਲਾਂ 'ਚ ਉਤਰ ਜਾਂਦਾ ਹੈ ਤੇ ਨਾਲੇ ਉਹ ਸਾਡੇ ਲੋਕ ਜਿਹੜੇ ਸੂਫੀ ਔਰ ਤੁਸੀਂ ਹਾਲੇ ਹੋਣੀ ਗੱਲ ਕੀਤੀ ਕਿ ਬਾਬਾ ਫਰੀਦ ਸਾਹਿਬ ਤੇ ਉਹਦੇ ਨਾਲ ਨਾਲ ਜਨਾਬ ਲਾਸੂਰੀ ਸਾਹਿਬ ਨੇ ਬੁੱਲੇ ਸ਼ਾਹ ਸਾਹਿਬ ਨੇ ਔਰ ਮੀਆਂ ਮੁਹੰਮਦ ਬਖਸ਼ ਨੇ ਤੇ ਇਹਨਾਂ ਦੀਆਂ ਬੜੀਆਂ ਖੂਬਸੂਰਤ ਜਿਹੜੀਆਂ ਨਜ਼ਮਾਂ ਨੇ ਰੁਬਾਈਆਂ ਨੇ ਜਾਂ ਪੰਜਾਬੀ ਦੇ ਜਿਹੜੇ ਵੀ ਕਲਾਮ ਨੇ ਉਹ ਦਿਲ 'ਚ ਉਤਰ ਜਾਂਦੇ ਨੇ ਤੇ ਅਸੀਂ ਲੋਕੀ ਵੀ ਇਸੇ ਹਵਾਲੇ ਨਾਲ ਹੀ ਨਾਲ ਬੈਠੇ ਹੋਏ ਆ ਕਿ ਅਸੀਂ ਵੀ ਅੱਖਰ ਲਿਖਨੇ ਆ
ਔਰ ਅਸੀਂ ਵੀ ਮੁਹੱਬਤ ਦੇ ਅੱਖਰ ਹੀ ਲਿਖਨੇ ਆ ਤੇ ਜੇ ਮੁਹੱਬਤ ਦੇ ਅੱਖਰ ਨਾ ਲਿਖਾਂਗੇ ਤੇ ਅਸੀਂ ਇਕੱਠੇ ਹੀ ਨਹੀਂ ਹੋ ਸਕਦੇ। ਤੇ ਗੱਲ ਇਹ ਹੋਈ ਹੈ ਕਿ ਇੱਕ ਮੁੱਠ ਬਣਨ ਲਈ ਸਾਨੂੰ ਮੁਹੱਬਤ ਦੇ ਅੱਖਰ ਦੂਜਿਆਂ ਤੱਕ ਪਹੁੰਚਾਉਣਾ ਬੜਾ ਜ਼ਰੂਰੀ ਹੈ, ਕਿਉਂਕਿ ਅਸੀਂ ਸਾਰੇ ਹੀ ਬਾਬੇ ਆਦਮ ਦੀ ਔਲਾਦ ਆ ਤੇ ਉਸ ਹਵਾਲੇ ਨਾਲ ਅਸੀਂ ਅਸ਼ਰਫੁਲ ਮਖਲੂਕਾਤ ਵੀ ਆ। ਉਰੂਜ ਸਾਹਿਬਾ ਨੇ ਵੀ, ਕਵਿਤਾ ਸਾਹਿਬਾ ਨੇ ਵੀ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ ਔਰ ਇਹਨਾਂ ਗੱਲਾਂ ਦੇ ਵਿੱਚ ਜਿਹੜਾ ਇਹ ਮੁਹੱਬਤ ਦਾ ਅੰਸਰ ਖਾਸ ਪਾਇਆ ਜਾਂਦਾ ਹੈ। ਤੇ ਮੁਹੱਬਤ ਜਿਹੜੀ ਹੈ ਜਨਾਬ ਉਹ ਉਮੀਦ ਨਾਲ ਹੁੰਦੀ ਹੈ ਤੇ ਅਗਰ ਤੁਹਾਡੀ ਉਮੀਦ ਪੁਖਤਾ ਹੈ ਔਰ ਈਮਾਨ ਮਜ਼ਬੂਤ ਹੈ ਤੇ ਮੁਹੱਬਤ ਦਾ ਸ਼ਿਮਲਾ ਹਮੇਸ਼ਾ ਉੱਚਾ ਰਹੇਗਾ। ਤੇ ਇਸ ਸ਼ਿਮਲੇ ਨੂੰ ਉੱਚਾ ਰੱਖਣ ਲਈ ਸਾਨੂੰ ਸਭ ਨੂੰ ਇੱਕ ਦੂਜੇ ਨਾਲ ਮੁਹੱਬਤ ਦਾ ਦਰਸ ਇੱਕ ਦੂਜੇ ਨੂੰ ਦੇਣਾ ਪਏਗਾ ਤੇ ਫਿਰ ਜਾ ਕੇ ਅਸੀਂ ਆਪਣੀ ਮਾਂ ਬੋਲੀ 'ਚ ਵੀ ਆਪਣੀ ਦੂਜੀਆਂ ਬੋਲੀਆਂ 'ਚ ਵੀ ਉਹ ਇਜ਼ਹਾਰ ਕਰ ਸਕਨੇ ਆ ਜਿਹੜਾ ਅਸੀਂ ਚਾਹੁੰਦੇ ਆ ਕਿ ਅਸੀਂ ਕਰੀਏ ਔਰ ਅਸੀਂ ਦੁਨੀਆ ਨੂੰ ਇਕੱਠਿਆਂ ਲੈ ਕੇ ਚੱਲੀਏ। ਹੈ ਤੇ ਬੜਾ ਮੁਸ਼ਕਿਲ ਕੰਮ ਹੈ ਲੇਕਿਨ ਕੁਝ ਬਹੁਤਾ ਨਾਮੁਮਕਿਨ ਵੀ ਨਹੀਂ ਹੈ ਤੇ ਗੱਲ ਇਹ ਹੋਈ ਹਾਂਜੀ ਤੇ ਕੋਸ਼ਿਸ਼ ਕਰਦਿਆਂ ਰਹਿਣਾ ਚਾਹੀਦਾ ਹੈ। ਔਰ ਇਸ ਪ੍ਰੋਗਰਾਮ ਦਾ ਮੈਂ ਬੜਾ ਸ਼ੁਕਰੀਆ ਅਦਾ ਕਰਨੀ ਆ ਮੁਸਰਤ ਸਾਹਿਬ ਕਿ ਤੁਸੀਂ ਜਮਾ ਕਰ ਲੈਂਦੇ ਹੋ ਸਾਰਿਆਂ ਨੂੰ ਔਰ ਇੰਜ ਦੀਆਂ ਮੁਹੱਬਤਾਂ ਵੰਡਦੇ ਰਹਿਣਾ ਚਾਹੀਦਾ ਹੈ ਔਰ ਵੰਡਦੇ ਰਹੋ। ਸ਼ੁਕਰੀਆ। ਪੰਜਾਬੀ ਦਾ ਇੱਕ ਕਲਾਮ ਉਹਦੇ ਤੋਂ ਪਹਿਲਾਂ ਦੋ ਮਿਸਰੇ ਕਰਾਂਗੀ ਤੁਹਾਡੀ ਨਜ਼ਰ ਸਭ ਦੇ ਕਿ ਨਾ ਕਰਦੀ ਹੋਈ ਵੀ ਮੈਂ ਕਰ ਦੇਨੀਆਂ ਹਾਂ, ਨਾ ਕਰਦੀ ਕਰ ਦੇਨੀਆਂ ਆਪਣੇ ਸਿਰ ਚੁੱਕ ਲੈਂਦੀਆਂ ਧੁੱਪਾਂ ਵਾਲੀ ਛਾਂ ਤੇ ਜਿਹੜਾ ਤੈਨੂੰ ਚੰਗਾ ਲੱਗੇ ਜਿਹਦੇ ਵਿੱਚ ਕਿਹੜਾ ਰੰਗ ਭਰਾਂ ਜਨਾਬ ਆਵਾਜ਼ ਆਣ ਡਈ ਤੇ ਇੱਕ ਕਲਾਮ ਹੋਰ ਆਵਾਜ਼ ਨਹੀਂ ਆ ਰਹੀ ਇੱਕ ਕਲਾਮ ਹੋਰ ਤੁਹਾਡੀ ਨਜ਼ਰ ਜਨਾਬ ਕਿ ਕਮਜ਼ੋਰਾਂ ਵੱਲ ਹੱਥ ਵਧਾ ਕੇ ਵੇਖ ਜ਼ਰਾ, ਖੁਸ਼ੀਆਂ ਵਾਲੇ ਬੂਟੇ ਲਾ ਕੇ ਵੇਖ ਜ਼ਰਾ। ਕਮਜ਼ੋਰਾਂ ਵੱਲ ਹੱਥ ਵਧਾ ਕੇ ਵੇਖ ਜ਼ਰਾ, ਕਮਜ਼ੋਰਾਂ ਵੱਲ ਹੱਥ ਵਧਾ ਕੇ ਵੇਖ ਜ਼ਰਾ, ਖੁਸ਼ੀਆਂ ਵਾਲੇ ਬੂਟੇ ਲਾ ਕੇ ਵੇਖ ਜ਼ਰਾ। ਤੇ ਸਰਗੀ ਵੇਲੇ ਉੱਠ ਕੇ ਰੱਬ ਨਾਲ ਗੱਲਾਂ ਕਰ, ਸਰਗੀ ਵੇਲੇ ਉੱਠ ਕੇ ਰੱਬ ਨਾਲ ਗੱਲਾਂ ਕਰ, ਰੱਬ ਨੂੰ ਆਪਣਾ ਹਾਲ ਸੁਣਾ ਕੇ ਵੇਖ ਜ਼ਰਾ, ਰੱਬ ਨੂੰ ਆਪਣਾ ਹਾਲ ਸੁਣਾ ਕੇ ਵੇਖ ਜ਼ਰਾ। ਤੇ ਕਦੇ ਕਦੇ ਤੂੰ ਆਪਣੇ ਨਾਲ ਵੀ ਰਲ ਕੇ ਬਹੋ, ਕਦੇ ਕਦੇ ਤੂੰ ਆਪਣੇ ਨਾਲ ਵੀ ਰਲ ਕੇ ਬਹੋ, ਆਪਣੇ ਆਪ ਨੂੰ ਕੋਲ ਬਿਠਾ ਕੇ ਵੇਖ ਜ਼ਰਾ, ਆਪਣੇ ਆਪ ਨੂੰ ਕੋਲ ਬਿਠਾ ਕੇ ਵੇਖ ਜ਼ਰਾ। ਤੇ ਲੰਮੇ ਪੈਂਡੇ ਬਦਲ ਕੇ ਤੈਨੂੰ ਰੱਖ ਛੱਡਿਆ, ਲੰਮੇ ਪੈਂਡੇ ਬਦਲ ਕੇ ਤੈਨੂੰ ਰੱਖ ਛੱਡਿਆ, ਸ਼ੀਸ਼ੇ ਦੇ ਵਿੱਚ ਨੈਣ ਸਜਾ ਕੇ ਵੇਖ ਜ਼ਰਾ, ਸ਼ੀਸ਼ੇ ਦੇ ਵਿੱਚ ਨੈਣ ਸਜਾ ਕੇ ਵੇਖ ਜ਼ਰਾ। ਦੁਨੀਆ ਕੋਲੋਂ ਐਵੇਂ ਡਰਦਾ ਫਿਰਨਾ ਏ, ਦੁਨੀਆ ਕੋਲੋਂ ਐਵੇਂ ਡਰਦਾ ਫਿਰਨਾ ਏ, ਅੱਖਾਂ ਦੇ ਵਿੱਚ ਅੱਖਾਂ ਪਾ ਕੇ ਵੇਖ ਜ਼ਰਾ, ਅੱਖਾਂ ਦੇ ਵਿੱਚ ਅੱਖਾਂ ਪਾ ਕੇ ਵੇਖ ਜ਼ਰਾ। ਤੇ ਦੁੱਖ ਨੇ ਤੇਰੇ ਨਾਲ ਪ੍ਰੀਤਾਂ ਲਾਈਆਂ ਨੇ, ਦੁੱਖ ਨੇ ਤੇਰੇ ਨਾਲ ਪ੍ਰੀਤਾਂ ਲਾਈਆਂ ਨੇ, ਫਰਹਤ ਤੂੰ ਵੀ ਤੋੜ ਨਿਭਾ ਕੇ ਵੇਖ ਜ਼ਰਾ, ਫਰਹਤ ਤੂੰ ਵੀ ਤੋੜ ਨਿਭਾ ਕੇ ਵੇਖ ਜ਼ਰਾ। ਕਮਜ਼ੋਰਾਂ ਵੱਲ ਹੱਥ ਵਧਾ ਕੇ ਵੇਖ ਜ਼ਰਾ, ਖੁਸ਼ੀਆਂ ਵਾਲੇ ਬੂਟੇ ਲਾ ਕੇ ਵੇਖ ਜ਼ਰਾ। ਬਹੁਤ ਸ਼ੁਕਰੀਆ ਤੁਹਾਡਾ ਮਾਈਕ ਬੰਦ ਜੀ। ਹਾਂਜੀ ਮੈਂ ਉਹ ਜਿਹੜਾ ਇਹ ਬਾਹਰ ਜਿਹੜੀ ਨਾ ਥੋੜੀ ਜਿਹੀ ਉਹ ਹੋਣ ਡਿਆ ਸੀ, ਅਜ਼ਾਨ ਜੀ ਹੋ ਰਹੀ ਸੀ ਤੇ ਇਸ ਵਾਸਤੇ ਮੈਂ ਕਿਹਾ ਆਪਣਾ ਨਾ ਉਹ
ਆਵਾਜ਼ ਥੋੜੀ ਜਿਹੀ ਮੈਂ ਤਾਂ ਸ਼ੁਰੂ ਅੱਛਾ ਕਰ ਦਿੰਦੀ ਅੱਛਾ ਸੀ ਅੱਛਾ, ਇਹ ਡਿਸਟਰਬ ਨਾ ਹੋਈਏ ਆਪਣੇ ਨਾਲ ਸਹੀ। ਤੇ ਕਵਿਤਾ ਹੋਰਾਂ ਦੀ ਮੇਰੇ ਖਿਆਲ ਆਵਾਜ਼ ਬੰਦੀ ਏ ਤੇ ਅਰੂਜ ਹੋਰਾਂ ਦਾ ਵੀ ਇਹ ਹੈ ਵੇ ਜੀ ਇਹ ਆਪਣਾ ਅਰੂਜ ਜੀ ਆਪਣਾ ਜੀ ਮਿਊਟ ਹੈ ਤੁਹਾਡੀ ਮੇਰਾ ਆਵਾਜ਼ ਹੈ ਹੂੰ ਅਨਮਿਊਟ ਹੈ ਠੀਕ ਹੋ ਗਈ ਅਨਮਿਊਟ ਆ ਰਹੀ ਆਵਾਜ਼ ਹੁਣ ਹਾਂਜੀ ਅਨਮਿਊਟ ਹਾਂ ਆ ਗਈ ਆਵਾਜ਼ ਬਿਲਕੁਲ ਹਾਂਜੀ ਅੱਛਾ ਹੁਣ ਸਰ ਤੁਸੀਂ ਬਹੁਤ ਵਧੀਆ ਲਿਖਿਆ ਹੈ। ਹਾਂ ਪ੍ਰੋਗਰਾਮ ਚਲੋ ਅਸੀਂ ਥੋੜਾ ਜਿਹਾ ਕਿਉਂਕਿ ਤੁਹਾਡਾ ਟਾਈਮ ਵੀ ਥੋੜਾ ਰੋਜ਼ ਹੀ ਤੁਹਾਡਾ ਉਹ ਰਹਿੰਦਾ ਵਾ ਕਿ 7 ਵਜੇ ਤੋਂ ਦੂਸਰਾ ਆਪਣਾ ਰਿਕਾਰਡਿੰਗ ਕਰਵਾਉਣੀ ਹੈ ਤੇ ਇਹ ਚੀਜ਼ ਹੈ ਕਿ ਮੈਂ ਕਹਿੰਦਾ ਕਿ ਜਿਹੜੇ ਸਾਡਾ ਇਕੱਠ ਹੋਇਆ ਹੋਵੇ ਇਹ ਜਿਹੜਾ ਇਹਦੇ ਬਾਰੇ ਹਾਂਜੀ ਕੋਈ ਦੋ ਕੁ ਲਫ਼ਜ਼ ਬੋਲੋ ਜੀ ਕੀ ਤੁਸੀਂ ਸਮਝਦੇ ਹੋ ਜਿਵੇਂ ਅਸੀਂ ਇਕੱਠੇ ਹੋਏ ਆ ਚੜ੍ਹਦੇ ਪੰਜਾਬ ਦੇ ਲਹਿੰਦੇ ਪੰਜਾਬ ਦੇ ਜਿਵੇਂ ਸਾਡਾ ਪ੍ਰੋਗਰਾਮ ਹੁੰਦਾ ਹੋਵੇ ਸਾਂਝਾ ਪ੍ਰੋਗਰਾਮ ਅਸੀਂ ਕਰਨੇ ਆ ਰਲ ਮਿਲ ਕੇ ਤੇ ਇਹਦੇ ਬਾਰੇ ਜਾਣ ਕੋ ਕੀ ਤੁਸੀਂ ਤੁਹਾਡੇ ਵਿਚਾਰ ਨੇ ਕੀ ਸੋਚ ਕੱਲਾ ਇਨਸਾਨ ਕੁਝ ਵੀ ਨਹੀਂ ਹੂੰ ਕੱਲਾ ਬੰਦਾ ਹੋਵੇ ਭਾਵੇਂ ਕੱਲਾ ਰੁੱਖ ਹੋਵੇ ਹੂੰ ਉਹ ਗੱਲ ਨਹੀਂ ਨਹੀਂ ਕੱਲਾ ਬੰਦਾ ਕੁਛ ਨਹੀਂ ਦੂਸਰਿਆਂ ਦੇ ਨਾਲ ਹੀ ਵੱਡਾ ਜੇ ਵੱਡਾ ਕਿਉਂਕਿ ਕੱਲਾ ਤੇ ਬੰਦਾ ਕਹਿੰਦੇ ਨੇ ਕਿ ਕੰਧਾਂ ਦੇ ਨਾਲ ਵੀ ਗੱਲਾਂ ਨਹੀਂ ਹੁੰਦੀਆਂ ਹੂੰ ਤੇ ਇੱਕ ਦੂਸਰੇ ਦੇ ਨਾਲ ਇਕੱਠ ਦੇ ਨਾਲ ਹੀ ਰੌਣਕ ਲੱਗਦੀ ਏ ਤੇ ਇਕੱਠ ਦੇ ਨਾਲ ਹੀ ਇੱਕ ਦੂਸਰੇ ਦੀ ਵਾਕਫੀਅਤ ਬਣਦੀ ਏ ਇਕੱਠ ਦੇ ਨਾਲ ਹੀ ਇੱਕ ਦੂਸਰੇ ਦਾ ਪਤਾ ਲੱਗਦਾ ਏ ਆਪਣੀਆਂ ਗਲਤੀਆਂ ਦਾ ਵੀ ਅਹਿਸਾਸ ਇਕੱਠ ਦੇ ਨਾਲ ਹੀ ਹੁੰਦਾ ਹੈ ਹੂੰ ਕੱਲਾ ਬੰਦਾ ਤੇ ਕਹਿੰਦਾ ਮੈਂ ਬੜਾ ਠੀਕ ਆ ਬੜਾ ਸਹੀ ਆ ਮੈਂ ਆਪਣੀ ਗਲਤੀ ਜਿਹੜੀ ਏ ਉਹ ਇਕੱਠ ਦੇ ਨਾਲ ਦੂਸਰਾ ਬੰਦਾ ਕੱਢੇ ਤੇ ਦੂਸਰਾ ਜਿਹੜਾ ਸਿੱਖਣ ਵਾਲਾ ਹੈ ਸਮਝਣ ਵਾਲਾ ਉਹ ਬੁਰਾ ਨਾ ਮਨਾਵੇ ਤੇ ਬੜਾ ਕੁਝ ਸਿੱਖ ਸਕਦਾ ਹੈ ਤੇ ਕੱਲਾ ਬੰਦਾ ਜਿਹੜਾ ਹੈ ਉਹ ਆਪਣੇ ਆਪ ਨੂੰ ਸਹੀ ਕਹਿੰਦਾ ਹੈ ਤੇ ਜਦੋਂ ਨਾਲ ਮਿਲ ਕੇ ਚੱਲੀਏ ਨਾ ਇੱਕ ਦੂਸਰੇ ਦੇ ਮਸ਼ਵਰੇ ਦੇ ਨਾਲ ਇਨਸਾਨ ਵੱਡਾ ਬਣ ਜਾਂਦਾ ਹੈ ਤੇ ਦੂਸਰੀ ਗੱਲ ਏ ਮੈਂ ਇਹ ਗੱਲ ਕਰਾਂਗੀ ਕਿ ਕਦੀ ਵੀ ਇਹ ਨਹੀਂ ਸੋਚਣਾ ਇਕੱਠੇ ਅਸੀਂ ਆ ਕੌਣ ਮੁਸਲਮਾਨ ਹੈ ਕੌਣ ਕਿਹੜਾ ਮਜ਼ਹਬ ਹੈ ਕੌਣ ਕੀ ਹੈ ਸਿਰਫ ਇਨਸਾਨੀਅਤ ਨੂੰ ਵੇਖਣਾ ਹੈ ਕਿ ਸਾਡੇ 'ਚ ਇਨਸਾਨੀਅਤ ਹੋਣੀ ਚਾਹੀਦੀ ਹੈ ਠੀਕ ਹੈ ਮਜ਼ਹਬ ਜਿਹੜਾ ਮਰਜ਼ੀ ਹੈ ਮੁਲਕ ਜਿਹੜਾ ਮਰਜ਼ੀ ਹੈ ਤੇ ਸਾਡੇ ਵਿੱਚ ਇਨਸਾਨੀਅਤ ਨਹੀਂ ਨਾ ਇੱਕ ਦੂਸਰੇ ਨੂੰ ਸਮਝਣ ਦੀ ਆਪਣੇ ਤੋਂ ਦੂਸਰੇ ਨੂੰ ਚੰਗਾ ਕਹਿਣ ਦੀ ਤੇ ਮੇਰੇ ਖਿਆਲ 'ਚ ਇਨਸਾਨ ਨਹੀਂ ਜੀ ਹਮੇਸ਼ਾ ਇਹ ਕਹੋ ਕਿ ਅਸੀਂ ਗਲਤ ਹਾਂ ਅਗਲਾ ਬੰਦਾ ਠੀਕ ਫਿਰ ਸਾਡੀ ਜਿੱਤੇ ਜੇ ਅਸੀਂ ਕਵਾਂਗੇ ਕਿ ਸਾਰੇ ਗਲਤ ਨੇ ਤੇ ਅਸੀਂ ਸਮਝੋ ਹਾਰ ਕੇ ਬੈਠੇ ਜੀ ਸਾਡੀ ਜਿੱਤ ਇਹਦੇ ਵਿੱਚ ਹੈ ਕਿ ਅਸੀਂ ਹਰ ਦੂਸਰੇ ਨੂੰ ਚੰਗਾ ਕਹੀਏ ਕੋਈ ਥੋੜਾ ਜਿਹਾ ਕੋਈ ਦੋ ਕੁ ਸ਼ੇਰ ਵੀ ਸੁਣਾਉਣਾ ਚਾਹੁੰਦੇ ਹੋ ਤੁਸੀਂ ਸੁਣਾ ਸਕਦੇ ਹੋ ਹਾਂਜੀ ਮੈਂ ਅੱਖਾਂ ਤੇ ਲਿਖਿਆ ਇੱਕ ਵਾਹ ਜੀ ਵਾਹ ਛੋਟਾ ਜਿਹਾ ਠੀਕ ਹੈ ਠੀਕ ਹੈ ਸੁਣਾਓ ਜੀ ਉਹ ਮੈਂ ਤੁਹਾਨੂੰ ਸੁਣਾਨੀ ਆ ਕਿ ਬੁੱਕ ਮੇਰੀਆਂ ਰੋਈਆਂ ਅੱਖਾਂ ਹਾਂ ਕਦੋਂ ਕਿਸੇ ਦੀਆਂ ਹੋਈਆਂ ਅੱਖਾਂ ਹਾਂ ਬੁੱਕ ਮੇਰੀਆਂ ਰੋਈਆਂ ਅੱਖਾਂ ਕਦੋਂ ਕਿਸੇ ਦੀਆਂ ਹੋਈਆਂ ਅੱਖਾਂ ਕੱਖੋਂ ਹੌਲੀ ਹੋ ਗਈ ਮੈਂ ਕਿਸਮਤ ਹਾਰੀ ਤੇ ਮੋਈਆਂ ਅੱਖਾਂ ਵੇਲੇ ਇੰਜ ਦੀ ਘੂਰੀ ਪਾਈ ਫੇਰ ਕਦੇ ਨਾ ਸੋਈਆਂ ਅੱਖਾਂ ਵੇਲੇ ਇੰਜ ਦੀ ਵਾਹ ਘੂਰੀ ਪਾਈ ਫੇਰ ਕਦੇ ਨਾ ਸੋਈਆਂ ਅੱਖਾਂ ਵੇਖ ਅੱਜ ਕੱਲਿਆਂ ਰਹਿ ਗਈ ਮੈਂ ਇਹ ਹੰਝੂ ਹਾਰ ਪਰੋਈਆਂ ਅੱਖਾਂ ਇਹ ਅੱਖਾਂ ਕਿਸੇ ਤੇ ਨਾ ਤਾਂਗ ਰੱਖਣ ਇਹ ਅੱਖਾਂ ਕਿਸੇ ਤੇ ਨਾ ਤਾਂਗ ਰੱਖਣ ਕਦੋਂ ਅਰੂਜ ਅੱਖਾਂ ਵਿੱਚ ਡਬੋਈਆਂ ਅੱਖਾਂ ਬੁੱਕ ਮੇਰੀਆਂ ਰੋਈਆਂ ਅੱਖਾਂ ਕਦੋਂ ਕਿਸੇ ਦੀਆਂ ਹੋਈਆਂ ਅੱਖਾਂ ਅਜ਼ਾਨ ਹੁੰਦੇ ਹੀ ਜੇ ਸਾਡੇ ਵੱਲ ਹੋ ਗਈ ਹੁਣ ਤੁਸੀਂ ਸ਼ੁਰੂ ਕਰੋ ਆਪਣਾ ਕੰਮ ਕਾਓ ਇਹ ਅੱਛਾ ਸ਼ੁਭ ਸੰਕੇਤ ਸਾਡੇ ਵੱਲ ਹੋ ਗਈ ਹੈ ਰੱਬ ਕਹਿੰਦਾ ਅੱਛਾ ਜਾਰੀ ਰੱਖੋ ਸੁਣਾਨੀ ਆ ਫਿਰ ਉਸ ਤੋਂ ਬਾਅਦ ਮੈਂ ਵੈਂਡ ਅਪ ਪੰਜਾਬੀ ਸੁਣਾਨੀ ਆ ਚਲੋ ਕੀ ਯਾਦ ਕਰੋਗੇ ਪੰਜਾਬੀ ਸਹੀ ਹੈ ਚਲੋ ਮਾਂ ਜੀ ਬੋਲੀ ਸੁਣਾਓ ਜੀ ਇਹ ਤੁਹਾਡੀ ਮਿਹਰਬਾਨੀ ਤੁਸੀਂ ਸਾਨੂੰ ਪੰਜਾਬੀ ਦੀ ਕੋਈ ਸੁਣਾਓ ਪੰਜਾਬੀ ਮਾਂ ਬੋਲੀ ਤੇ ਠੀਕ ਹੈ ਸੁਣਾਓ ਅੱਛਾ ਜਿਸ ਦਿਨ ਵੀ ਇਹ ਮੇਰੇ ਸਾਵਾਂ ਰੁਕ ਜਾਣਾ ਅੱਛਾ ਜਿਸ ਦਿਨ ਵੀ ਇਹ ਮੇਰੇ ਸਾਵਾਂ ਰੁਕ ਜਾਣਾ ਉਸੇ ਦਿਨ ਇਹ ਰੌਣਕ ਮੇਲਾ ਮੁੱਕ ਜਾਣਾ ਹਾਂ ਵਾਹ ਜੀ ਹਾਂਜੀ ਜਿਸ ਦਿਨ ਵੀ ਇਹ ਮੇਰੇ ਸਾਵਾਂ ਰੁਕ ਜਾਣਾ
ਉਸੇ ਦਿਨ ਇਹ ਰੌਣਕ ਮੇਲਾ ਮੁੱਕ ਮੁੱਕ ਜਾਣਾ। ਜਾਣਾ। ਮੌਲਾ ਜ਼ਾਹਰਾ ਸਦਕੇ ਕੱਜੀ ਐਬਾਂ ਨੂੰ, ਹੂੰ ਮੌਲਾ ਜ਼ਾਹਰਾ ਸਦਕੇ ਕੱਜੀ ਐਬਾਂ ਨੂੰ, ਤੂੰ ਕੱਜੇ ਤੇ ਐਬਾਂ ਮੇਰੇ ਲੁਕ ਜਾਣਾ। ਲੁਕ ਜਾਣਾ। ਵਾਹ ਤੂੰ ਕੱਜੇ ਤੇ ਐਬਾਂ ਮੇਰੇ ਲੁਕ ਜਾਣਾ। ਆਜਜ਼ ਬਨ ਕੇ ਰਹਿਣਾ ਰੱਬ ਫਰਮਾਂਦਾ ਏ, ਹੂੰ ਆਜਜ਼ ਬਨ ਕੇ ਰਹਿਣਾ ਰੱਬ ਫਰਮਾਂਦਾ ਏ, ਬੰਦਾ ਉਹੀਓ ਚੰਗਾ ਜਿਸ ਨੇ ਝੁਕ ਜਾਣਾ। ਆਹ ਵਾਹ ਬੰਦਾ ਉਹੀਓ ਚੰਗਾ ਜਿਸ ਨੇ ਝੁਕ ਜਾਣਾ। ਜ਼ਿਕਰ ਇਲਾਹੀ ਦਾ ਮੈਂ ਪਾਣੀ ਲਾਨੀ ਆ, ਜ਼ਿਕਰ ਇਲਾਹੀ ਦਾ ਮੈਂ ਪਾਣੀ ਲਾਨੀ ਆ, ਨਾ ਲਾਵਾਂ ਤੇ ਦਿਲ ਦੀ ਵੱਲ ਨੇ ਸੁੱਕ ਜਾਣਾ। ਆਹ ਵਾਹ ਜੀ ਵਾਹ ਜੀ। ਜ਼ਿਕਰ ਇਲਾਹੀ ਦਾ ਮੈਂ ਪਾਣੀ ਲਾਨੀ ਆ, ਨਾ ਲਾਵਾਂ ਤੇ ਦਿਲ ਦੀ ਵੱਲ ਨੇ ਸੁੱਕ ਜਾਣਾ। ਇੱਥੋਂ ਦਾ ਏ ਜੋ ਕੁਝ ਇੱਥੇ ਰਹਿ ਜਾਣਾ, ਹੂੰ ਇੱਥੋਂ ਦਾ ਏ ਜੋ ਕੁਝ ਇੱਥੇ ਰਹਿ ਜਾਣਾ। ਜੱਗ ਤੋਂ ਹਰ ਇੱਕ ਬੰਦੇ ਖਾਲੀ ਬੁੱਕ ਜਾਣਾ। ਵਾਹ ਜੀ ਵਾਹ। ਵਾਹ ਵਾਹ ਇੱਥੋਂ ਦਾ ਏ ਜੋ ਕੁਝ ਇੱਥੇ ਰਹਿ ਜਾਣਾ, ਜੱਗ ਤੋਂ ਹਰ ਇੱਕ ਬੰਦੇ ਖਾਲੀ ਬੁੱਕ ਜਾਣਾ। ਘਾਟੇ ਵਿੱਚ ਨੇ ਆਕੜ ਵਾਲੇ ਵੇਖ ਅਰੂਜ, ਹੂੰ ਘਾਟੇ ਵਿੱਚ ਨੇ ਆਕੜ ਵਾਲੇ ਵੇਖ ਅਰੂਜ, ਆਕੜ ਵਾਲਿਆਂ ਕਿੱਲਾਂ ਵਾਂਗੂ ਠੁਕ ਜਾਣਾ। ਵਾਹ ਘਾਟੇ ਵਿੱਚ ਨੇ ਆਕੜ ਵਾਲੇ ਵੇਖ ਅਰੂਜ, ਆਕੜ ਵਾਲਿਆਂ ਕਿੱਲਾਂ ਵਾਂਗੂ ਠੁਕ ਜਾਣਾ। ਜਿਸ ਦਿਨ ਵੀ ਇਹ ਮੇਰੇ ਸਾਵਾਂ ਰੁਕ ਜਾਣਾ, ਉਸੇ ਦਿਨ ਇਹ ਰੌਣਕ ਮੇਲਾ ਮੁੱਕ ਜਾਣਾ। ਉਸੇ ਵਾਹ ਦਿਨ ਇਹ ਰੌਣਕ ਮੇਲਾ ਮੁੱਕ ਜਾਣਾ। ਵਾਹ ਜੀ। ਬਹੁਤ ਅੱਛੇ ਜੀ ਇਹ ਜੀ ਵਾਹ ਵਾਹ ਇਹ ਜੀ ਰੋਜ਼ ਜਿਹੜੇ ਨਾ ਆਪਣਾ ਸਮਾਜ ਦੇ ਜਿਹੜੇ ਵਿੱਚ ਇਨਸਾਨ ਦੀ ਜਿਹੜੀ ਨਾ ਆਪਣਾ ਉਹਨੂੰ ਦੱਸਣ ਲਈ ਜਾਂ ਯਾਦ ਦਹਾਨੀ ਕਰਾਉਣ ਦੇ ਨੇ ਕਿ ਇਹ ਮਾਮਲਾ ਵੀ ਹੋ ਸਕਦਾ ਵੇ ਤੇ ਜਿਹੜਾ ਧਿਆਨ ਨਾਲ ਕਦਮ ਚੁੱਕਿਆ ਜੇ। ਹਾਂ, ਤੇ ਆ ਭੈਣ ਕਵਿਤਾ ਜੀ ਮੇਰਾ ਜਿਹਾ ਥੋੜੇ ਸੁਸਤ ਪੈਣ ਹੈ ਭੈਣ ਫਰਜ਼ ਜੀ ਨਾਲ ਜਾਈਏ ਹੁਣ ਹੈ ਜੀ। ਭੈਣ ਕਵਿਤਾ ਜੀ ਸੁਣਾਓ ਕੋਈ ਤੁਸੀਂ ਆਪਣਾ ਜੇ ਗੱਲਬਾਤ ਕੋਈ ਜਿਹੜੀ ਸਾਡੇ ਇਸ ਇਕੱਠ ਹੋਇਆ ਵੇ ਇਹਦੇ ਬਾਰੇ ਕਰਨਾ ਚਾਹੁੰਦੇ ਹੋ ਜਾਂ ਚੜ੍ਹਦੇ ਲਹਿੰਦੇ ਪੰਜਾਬ ਦੇ ਬਾਰੇ ਕਰਨਾ ਚਾਹੁੰਦੇ ਹੋ ਤੇ ਕਰੋ ਫਿਰ ਆਪਣਾ। ਨਹੀਂ ਸਰ, ਮੈਂ ਸੁਸਤ ਨਹੀਂ ਹੋਈ। ਜੀ ਮੈਂ ਸਾਰਿਆਂ ਦੀ ਗੱਲਾਂ ਸੁਣ ਰਹੀ ਹਾਂ, ਕਵਿਤਾਵਾਂ ਸੁਣ ਰਹੀ ਹਾਂ। ਤਾਂ ਮੇਰੇ ਖਿਆਲ ਵਿੱਚ ਨਾ ਗੱਲ ਲਫ਼ਜ਼ਾਂ ਦੇ ਚੇਂਜਸ ਤੇ ਆ। ਬਾਕੀ ਜਿਹੜੇ ਸਾਡੇ ਕਹਿਣੇ ਦਾ ਜਿਹੜਾ ਲਹਿਜਾ ਹੈ ਹਨਾ, ਜੋ ਅਸੀਂ ਕਹਿਣਾ ਚਾਹੁੰਦੇ ਆ ਹੂੰ ਉਹ ਸੇਮ ਹੀ ਹੈ, ਕਿਉਂਕਿ ਹੂੰ ਦਿਲ ਦੀ ਆਵਾਜ਼ ਤਾਂ ਹਮੇਸ਼ਾ ਸੇਮ ਹੀ ਹੁੰਦੀ ਹੈ। ਕਿਉਂਕਿ ਰੱਬ ਨੇ, ਖੁਦਾ ਨੇ ਖਲਕਤ ਜਿਹੜੀ ਬਣਾਈ ਹੈ, ਕੁਦਰਤ ਬਣਾਈ ਹੈ, ਇਹ ਉਹਨੇ ਬੜੇ ਪਿਆਰ ਨਾਲ ਬਣਾਈ ਹੈ। ਇਹ ਤਾਂ ਚਲੋ ਅਸੀਂ ਇਨਸਾਨ ਹੈਗੇ ਆ ਕਿ ਜਿਹੜੇ ਇਹਦੀ ਕਦਰ ਨਹੀਂ ਕਰ ਪਾ ਰਹੇ। ਤਾਂ ਹਾਂਜੀ ਜਿੱਦਾਂ ਮੈਮ ਨੇ ਕਿਹਾ ਸੀਗਾ ਕਿ ਸਾਨੂੰ ਇਨਸਾਨੀਅਤ ਨੂੰ ਜ਼ਿੰਦਾ ਰੱਖਣਾ ਚਾਹੀਦਾ ਹੈ, ਕਿ ਮੇਨ ਇਨਸਾਨੀਅਤ ਹੈ ਤੇ ਰੱਬ ਹੈ। ਤਾਂ मैं कुछ थोड़ा जा लिखा सीगा कि जन्म के रिश्तों के मोह में गर संत जन राजा भी रहते, जन्म के रिश्तों के मोह में गर संत जन राजा भी रहते, तो वह न खुद तरते न दूसरों को पार उतार पाते, तो वह न खुद तरते और न दूसरों को पार उतार पाते। जहाँ सम व्यवहार नहीं होता, जहाँ सम व्यवहार नहीं होता, वहाँ एकता और प्रेम की कामना व्यर्थ है, वहाँ एकता और प्रेम की कामना व्यर्थ है। प्रभु का वास भी वहीं, प्रभु का वास भी वहीं, जिस हृदय में कोई भेदभाव नहीं, जिस हृदय में कोई भेदभाव नहीं। तो जब परमात्मा ने ही कोई भेदभाव नहीं किया हैगा तो फिर ਅਸੀਂ ਇਨਸਾਨ ਮੇਰੇ ਖਿਆਲ ਚ ਪਾਗਲਪਨ ਕਰ ਰਹੇ ਹਾਂ ਜਿਹੜੇ ਅਸੀਂ ਆਪਸ ਚ ਏਦਾਂ ਹੀ ਬਿਨਾਂ ਮਤਲਬ ਤੋਂ ਲੜ ਰਹੇ ਹਾਂ। ਤਾਂ ਹੁਣ ਮੈਂ ਜਿਹੜੀ ਅਗਲੀ ਕਵਿਤਾ ਹੈ ਨਾ ਉਹ ਔਰਤ ਤੇ ਬੋਲੂੰਗੀ, ਕਿਉਂਕਿ ਔਰਤ ਇੱਕ ਇਹੋ ਜਿਹੀ ਸ਼ਖਸੀਅਤ ਹੈਗੀ ਹੈ, ਰੱਬ ਦੀ ਬਣਾਈ ਇਹੋ ਜਿਹੀ ਸੁੰਦਰ ਵੰਨਗੀ ਹੈਗੀ ਹੈ ਕਿ ਜੇ ਔਰਤ ਨਹੀਂ ਹੈ ਤਾਂ ਅਸੀਂ
ਕਿਸੇ ਚੀਜ਼ ਦੀ ਜਾਂ ਕੁਦਰਤ ਦੀ ਕਿਸੇ ਤਰੀਕੇ ਦੀ ਵੀ ਕੋਈ ਕਾਮਨਾ ਨਹੀਂ ਕਰ ਸਕਦੇ, ਉਹ ਤਰੱਕੀ ਦੀ ਕਾਮਨਾ ਨਹੀਂ ਕਰ ਸਕਦੇ। ਇਸੇ ਤਰ੍ਹਾਂ ਹੀ ਤਾਂ औरत खूबसूरत बन गई है औरत खुदा दी, खूबसूरत बन गई है औरत खुदा दी, रहमत दा स्वरूप है औरत परमेश्वर दी, रहमत दा स्वरूप है औरत परमेश्वर दी, सहनशीलता दे तारा नाल बनी सितार है, सहनशीलता दे तारा नाल बनी सितार है, परिवार ਨੂੰ ਸੁਰਾਂ ਵਿੱਚ ਪਰੋਇਆ ਸੰਗੀਤ ਹੈ, परिवार ਨੂੰ ਸੁਰਾਂ ਵਿੱਚ ਪਰੋਇਆ ਸੰਗੀਤ ਹੈ, ਪ੍ਰੇਮ ਦੀ ਮੂਰਤ, ਪ੍ਰੇਮ ਦੀ ਮੂਰਤ ਤਿਆਗ ਦੀ ਜ਼ਿੰਦੀ ਜਾਗਦੀ ਤਸਵੀਰ ਹੈ, ਪ੍ਰੇਮ ਦੀ ਮੂਰਤ ਤਿਆਗ ਦੀ ਜ਼ਿੰਦੀ ਜਾਗਦੀ ਤਸਵੀਰ ਹੈ, ਖੁਦਾ ਦੀ ਇਬਾਦਤ, ਖੁਦਾ ਦੀ ਇਬਾਦਤ ਘਰ ਦੀ ਮਜ਼ਬੂਤ ਨੀਂਹ ਹੈ, खुदा दी इबादत घर दी मजबूत नींह है, ममतामयी सागर दी सीप है, ममतामयी सागर दी सीप है, कुदरत ते हर सवाल दा जवाब है, कुदरत ते हर सवाल दा जवाब है, औरत समाज दा विस्तार भी है, औरत समाज दा विस्तार भी है ते अंत भी है, कुदरत दी शक्ति रूप धर दुर्गा भी है, कुदरत की शक्ति रूप धर दुर्गा भी है, सजदा करदा है खुदा भी, सजदा करदा है खुदा भी, जिसते अगे तू गुरु समान भी है, तू गुरु समान भी है, अधूरी है ओ हर कहानी, अधूरी है ओ हर कहानी, जिथे तेरा जिक्र नहीं है, जिथे तेरा जिक्र नहीं है, फिर क्यों समाज तेनू नजरअंदाज करता है, फिर क्यों समाज तेनू नजरअंदाज करता है, फुल्लां दी सेज दी थां, फुल्लां दी सेज दी थां मजबूरी दा सिंघासन दिंदा है, फुल्लां दी सेज दी थां मजबूरी दा सिंघासन दिंदा है, एक रंग है खून दा, एक रंग है खून दा, बंदी है ओह भी कर्मां नाल, बंदी है ओह भी कर्मां नाल, पर शहादत दी उम्मीद पर शहादत दी उम्मीद तेरे कोलों ही लाउंदा है, पर शहादत दी उम्मीद तेरे कोलों ही लाउंदा है, जींदे जागदे खुदा नू, जींदे जागदे खुदा नू मिट्टी विच रोलदा है, जिंदे जागदे खुदा नू मिट्टी विच रोलदा है, अरमानां नू सूली ते चढ़ाउंदा है, अरमानां नू सूली ते चढ़ाउंदा है, गुहार है मेरी समाज तो, गुहार है मेरी समाज तो, बदलो इस रिवाज नू, गुहार है मेरी समाज तो, बदलो इस रिवाज नू, इक्को मिट्टी नाल घड़े मूरत हां, इक्को मिट्टी नाल घड़े मूरत हां, बराबर दे हकदार ते खुदा दी दौलत हां, बराबर दे हकदार ते खुदा दी दौलत हां, अजे भी समा है, अजे भी समा है, करो खुदा, कदर करो खुदा दी इस नियामत दा, कदर करो खुदा दी इस नियामत दा। ਵਾਹ ਜੀ ਵਾਹ ਜੀ ਇਹ ਜੀ ਸਾਡੀ ਵਾਹ। ਭੈਣ ਕਵਿਤਾ ਜੀ ਸਨ, ਔਰਤ ਦੇ ਬਾਰੇ ਬੜੇ ਰੂਪ ਜਿਹੜੇ ਨੇ ਉਹ ਦੱਸਦੇ ਨੇ। ਜ਼ਿਆਦਾਤਰ ਜਿਹੜੇ ਸਾਡੇ ਆਮ ਨੇ ਨਾ ਉਹ ਇਹ ਨੇ ਕਿ ਔਰਤ ਜਿਹੜੀ ਹੈ ਘਰ ਦੀ ਜਿਹੜੀ ਬੀਵੀ ਹੁੰਦੀ ਹੈ ਉਹ ਘਰ ਦੇ ਲక్ష్ਮੀ ਦੌਲਤ ਗਿਣੀ ਜਾਂਦੀ ਹੈ, ਤੇ ਜੇ ਔਰਤ ਦੇ ਰੂਪ 'ਚ ਹੋਵੇ, ਬੀਵੀ ਦੇ ਰੂਪ 'ਚ, ਜੇ ਬੇੜੀ ਦੇ ਰੂਪ ਦੇ ਵਿੱਚ ਉਹ ਰਹਿਮਤ ਗਿਣੀ ਜਾਂਦੀ ਹੈ, ਮਾਂ ਦੇ ਰੂਪ 'ਚ ਹੋਵੇ ਔਰਤ ਤੇ ਫਿਰ ਸਾਇਆ ਗਿਣੀ ਜਾਂਦੀ ਹੈ। ਤੇ ਔਰਤ ਦਾ ਰੂਪ ਜਿਹੜੇ ਮੁਖਤਲਿਫ ਰੂਪ ਨੇ ਉਹ ਦੇਵੀ ਦੇ ਵੀ ਰੂਪ, ਜਿਵੇਂ ਤੁਹਾਨੂੰ ਦੱਸਿਆ ਕਿ ਬਹੁਤ ਰੂਪ ਨੇ, ਬਹੁਤ ਅੱਛੇ ਨੇ ਜੀ, ਇਹਨਾਂ ਦੇ ਬਗੈਰ ਜਿਹੜੀ ਜ਼ਿੰਦਗੀ ਜਿਹੜੀ ਉਹ ਨਹੀਂ ਹੈਗੀ ਇਨਸਾਨ ਦੀ। ਤੇ ਵਧੀਆ ਜੀ। ਤੇ ਹੁਣ ਅਸੀਂ ਆਪਣੀ ਜਿਹੜੀ ਭੈਣ ਫਰਤ ਜੀ ਸਾਡੇ, ਉਹਨਾਂ ਨਾਲ ਅਸੀਂ ਆਏਗਾ ਕਿ ਉਹ ਆਪਣੇ ਸਾਡੇ ਇਕੱਠ ਦੇ ਬਾਰੇ ਜਿਹੜਾ ਵਿਚਾਰ ਨੇ, ਥੋੜੇ ਬਹੁਤੀ ਜੀ ਗੱਲਬਾਤ ਉਹ ਕਰਨ, ਨਾਲੇ ਆਪਣਾ ਕੋਈ ਥੋੜਾ ਬੋੜਾ ਜਿਹਾ ਕਲਾਮ ਹੈ ਉਹ ਆਪਣਾ ਦੱਸਣ, ਕਿਉਂਕਿ ਭੈਣਾਂ ਰੋਜ਼ ਰੋਜ਼ ਜਿਹੜੇ ਵੇਖਣ ਦੇ ਮੈਂ ਟਾਈਮ ਵੀ ਹੋਣ ਡਿਆ, ਤੇ ਅਸੀਂ ਆਪਣੀ ਭੈਣ ਫਰਤ ਵਾਲਿਆਂ ਨੂੰ ਕਹਿੰਦੇ ਕਿ ਜੋ ਸਾਡੇ ਨਾਲ ਕੋਈ ਸਾਂਝ ਪਾ। ਜੀ ਭੈਣ ਜੀ। ਗੱਲਾਂ ਆਉਂਦੀਆਂ ਨੇ ਸਾਰੀਆਂ ਕਿ ਮੈਂ ਇਜਾਜ਼ਤ ਚਾਹਾਂ ਤੁਹਾਡੇ ਕੋਲੋਂ। ਨਹੀਂ, ਇੱਕ ਮਿੰਟ ਹੁਣ ਇਹ ਆਇਰਨ ਫਰਤ ਜਿਹੜਾ ਨਾ ਉਹਨਾਂ ਦਾ ਥੋੜਾ ਜਿਹਾ ਪ੍ਰੋਗਰਾਮ ਵੀ ਬਸ ਲਾਸਟ ਹੋਣਾ। ਜੀ ਭੈਣ ਫਰਤ ਜੀ। ਕੋਈ ਗੱਲ ਨਹੀਂ, ਮੈਂ ਸੁਣ ਲੈਂਦੀ ਆ। ਹਾਂ ਜੀ ਭੈਣ ਫਰਤ ਜੀ, ਮੈਂ ਕਿਹਾ ਭੈਣ ਫਰਤ ਜੀ ਆਵਾਜ਼ ਨਹੀਂ ਆ ਰਹੀ? आवाज नहीं आ रही। नहीं, आवाज मेरा आ रही नहीं,
ਲਾਓ ਨਾ ਸਪੀਕਰ ਮੇਰੇ ਨਾਲ ਲਿਖਾਉਣਾ ਆਵਾਜ਼ ਆ ਰਹੀ ਜੀ ਭੈਣ ਫਰਤ ਜੀ ਮੈਡਮ ਆਵਾਜ਼ ਤੇ ਨਹੀਂ ਆ ਰਹੀ। ਆਵਾਜ਼ ਤਾਂ ਤੁਹਾਡੀ ਮੈਂ ਕਿਹਾ ਨਹੀਂ ਆ ਰਹੀ ਹੈਗੀ ਮੈਂ ਅਨਮਿਊਟ ਕਰੋ ਮੈਂ ਕਿਹਾ ਅਨਮਿਊਟ ਕਰੋ ਮੈਕ ਤੁਹਾਡਾ ਬੰਦ ਮੈਕ हाँ ठीक है हाँ बोलो बोलो से निकाल रहे हैं। बोलो बोलो जी 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 अपना फर्ज जी मेरा उन्होंने मैक मेरा बंद हो गया उन्होंने आवाज ही ਤੁਹਾਡੀ ਆ ਰਹੀ ਹੈਗੀ ਆਵਾਜ਼ ਨਹੀਂ ਤੁਹਾਡੀ ਆ ਰਹੀ ਹੈਗੀ ਆਵਾਜ਼ ਨਹੀਂ ਆ ਰਹੀ ਆਵਾਜ਼ जी हुन आवाज आ रही है। हाँ जी बिल्कुल हाँ जी, आवाज हाँ आ रही ਅੱਛਾ ਜੀ ਮੈਂ ਪਿਛਲੀਆਂ ਗੱਲਾਂ ਨਹੀਂ ਸੁਣ ਪਾਈ ਜਿਹੜੀਆਂ ਤੁਸੀਂ ਕੀਤੀਆਂ ਨੇ हाँ ਤੇ ਜੇ ਤੁਸੀਂ ਹੁਣ ਮੇਰੇ ਨਾਲ ਮੁਖਾਤਿਬ ਹੋ ਤੇ हाँ जी ਉਹ ਨਾ ਕੀ ਸਵਾਲ ਹੈ? ਅਰੂਜ ਵਾਲਾ ਦਾ ਵੀ ਟਾਈਮ ਜਿਹਾ ਹੁੰਦਾ ਤੇ ਮੈਂ ਕਿਹਾ ਯਾਰ ਭੈਣ ਫਰਤ ਵਾਲਾ ਦਾ ਜਿਹੜਾ ਨਾ ਆਖਰੀ ਜਿਹੜਾ ਸਾਡਾ ਨਾ ਕੋਈ ਤੁਸੀਂ ਪੈਗਾਮ ਦੇਣਾ ਚਾਹੁੰਦੇ ਜਾਂ ਕੋਈ ਆਪਣਾ ਕਲਾਮ ਸਾਂਝਾ ਕਰਨਾ ਚਾਹੁੰਦੇ ਹੋ ਜੀ ਆਪਣਾ ਜੀ ਜੀ ਬਹੁਤ ਸ਼ੁਕਰੀਆ ਜੀ ਜੀ ਬੜਾ ਮਜ਼ਾ ਆਂਡਿਆ ਹੈ ਤੁਹਾਡੇ ਪ੍ਰੋਗਰਾਮ 'ਚ ਸ਼ਿਰਕਤ ਕਰਕੇ ਔਰ ਉਰੂਜ ਸਾਹਿਬਾ ਤੇ ਕਵਿਤਾ ਸਾਹਿਬਾ ਦੀਆਂ ਗੱਲਾਂ ਸ਼ਾਇਰੀ ਦੇ ਜ਼ਰੀਏ ਸੁਣ ਕੇ ਬੜਾ ਅੱਛਾ ਲੱਗਿਆ ਔਰ ਜਨਾਬ ਕਹਿਣਾ ਇਹ ਵੇ ਕਿ ਜਿੱਥੇ ਦੋ ਲੋਕ ਹੁੰਦੇ ਨੇ ਉਹ ਮਜ਼ਬੂਤੀ ਹੁੰਦੀ ਹੈ ਤੇ ਜਿੱਥੇ ਤਹਿਰੀ ਡੋਰੀ ਹੋ ਜਾਂਦੀ ਹੈ ਤੇ ਉਹ ਉਹਦੇ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੋ ਜਾਂਦੀ ਹੈ ਤੇ ਇੱਥੇ ਅਸੀਂ ਬਹੁਤ ਬਿਲਕੁਲ। ਸਾਰੇ ਲੋਕ ਇਕੱਠੇ ਆ ਔਰ ਜਦੋਂ ਅਸੀਂ ਜੀ ਆਪਣਾ ਜੀ ਸ਼ੁਰੂ ਕਰੋ ਹਾਲ में ਤੇ ਮੈਂ ਉਹੀ ਕਹਿਣ ਡਈ ਸਾਂ ਕਿ ਤਹਿਰੀ ਡੋਰੀ ਜਿਹੜੀ ਹੈ ਉਹ ਛੇਤੀ ਟੁੱਟਦੀ ਨਹੀਂਗੀ ਤੇ ਅਸੀਂ ਇੱਕ ਮੁੱਠ ਹੁੰਨੇ ਆ ਤੇ ਸਾਨੂੰ ਚੰਗਾ ਲੱਗਦਾ ਹੈ ਕਿ ਅਸੀਂ ਤਾਕਤ ਬਣ ਗਏ ਆ ਔਰ ਉਹ ਤਾਕਤ ਜਿਹੜੀ ਹੈ ਉਹ ਦੂਜਿਆਂ ਨਾਲ ਲੜਨ ਲਈ ਸਾਨੂੰ ਬੜੀ ਸ਼ਕਤੀ ਦਿੰਦੀ ਹੈ ਔਰ ਉਹ ਸ਼ਕਤੀ ਸਾਡੇ ਕੋਲ ਹੋਣੀ ਚਾਹੀਦੀ ਹੈ ਆਪਣੀ ਮਾਂ ਬੋਲੀ ਦੇ ਜ਼ਰੀਏ ਵੀ ਹੋਣੀ ਚਾਹੀਦੀ ਹੈ ਆਪਣੇ ਅੱਖਰਾਂ ਦੇ ਜ਼ਰੀਏ ਵੀ ਹੋਣੀ ਚਾਹੀਦੀ ਹੈ ਤੇ ਆਪਣੀ ਮੁਹੱਬਤ ਦੇ ਜ਼ਰੀਏ ਵੀ ਹੋਣੀ ਚਾਹੀਦੀ ਹੈ ਅੱਜ ਕੱਲ ਦਾ ਦੌਰ ਜ਼ਰਾ ਬੜਾ ਵੱਖਰਾ ਜਿਹਾ ਦੌਰ ਹੈ ਤੇ ਉਹਦੇ ਲਈ ਮੈਂ ਉਰਦੂ ਚ ਤੇ ਇੱਕ ਚਾਰ ਲਾਈਨਾਂ ਲਿਖੀਆਂ ਨੇ ਉਹ ਤੁਹਾਡੇ ਗੋਸ਼ ਗੁਜ਼ਾਰ ਦੇਣੀ ਆ ਜੀ ਫਿਰ ਪੰਜਾਬੀ ਦੀ ਇੱਕ ਨਜ਼ਮ ਤੁਹਾਡੇ ਨਾਲ शेयर करांगी जी मैं क्या है कि वैसे तो मोहब्बत की सदा बांट रहे हैं ऐसे तो मोहब्बत की सदा बांट रहे हैं शाने पे रखे हाथ दुआ बांट रहे हैं कहने को तो कहते हैं खुदा एक है लेकिन कहने को तो कहते हैं खुदा एक है लेकिन हम कौन हैं जो अपना खुदा बांट रहे हैं हम कौन हैं जो अपना खुदा बांट रहे हैं ते खुदा ते इको ही है कोशिश ये ही करनी है कि ओदे नाल ही जोड़ के रहिए ते ओदे नाल ही मुहब्बत दा इजहार ओदे थ्रू ही ਅਸੀਂ ਇੱਕ ਦੂਜੇ ਨਾਲ ਕਰੀਏ ਇੱਕ ਹੋਰ ਪੰਜਾਬੀ ਦੀ ਨਜ਼ਮ ਹੈ ਮੁਹੱਬਤ ਦੇ ਹਵਾਲੇ ਨਾਲ ਹੀ ਹੈ ਜੀ ਔਰ ਉਹ ਨਜ਼ਮ ਤੁਹਾਡੇ ਗੋਸ਼ ਗੁਜ਼ਾਰ ਦੇਣੀ ਆ मैं बोला ते तू गावे मैं बोला ते तू गावे ते धुप्पे ते तू छावे मैं बोला ते तू गावे मैं धुप्पे ते तू छावे तेरे दिल विच मेरा डेरा मेरे दिल विच तेरा डेरा कोई होर ना पावे फेरा मैं तेरी ते तू मेरा तू होर किते ना जावे मैं बोला ते तू गावे मैं बोला ते तू गावे ਇਹ ਸੜਦੀ ਬਲਦੀ ਦੁਨੀਆ ਇਹ ਸੜਦੀ ਬਲਦੀ ਦੁਨੀਆ ਸਾਨੂੰ ਕੋਈ ਨਾ ਇਹਦੀ ਪਰਵਾਹ ਸਾਡੇ ਖੁਸ਼ੀਆਂ ਤੇ ਦੁੱਖ ਸਾਂਝੇ ਅਸੀਂ ਰਾਜ਼ੀ ਕਰਦੇ ਰਾਂਝੇ ਕੋਈ ਅਸੀਂ ਰਾਜ਼ੀ ਕਰਦੇ ਰਾਂਝੇ ਇਹ ਸੜਦੀ ਬਲਦੀ ਦੁਨੀਆ ਸਾਨੂੰ ਕੋਈ ਨਾ ਇਹਦੀ ਪਰਵਾਹ
ਸਾਡੇ ਖੁਸ਼ੀਆਂ ਤੇ ਦੁੱਖ ਸਾਂਝੇ, ਅਸੀਂ ਰਾਜ਼ੀ ਕਰਦੇ ਰਾਂਝੇ, ਕੋਈ ਕੁਝ ਵੀ ਕਰ ਲਏ ਭਾਵੇਂ, ਮੈਂ ਬੋਲਾਂ ਤੇ ਤੂੰ ਗਾਵੇਂ, ਮੈਂ ਵਾਹ ਜੀ, ਧੱਪੇ ਤੇ ਤੂੰ ਛਾਵੇਂ। ਵਾਹ ਜੀ, ਵਾਹ ਜੀ। ਇਹਦਾ ਆਖਰੀ ਬੰਦ ਏ ਕਿ ਮੈਨੂੰ ਮਿੱਠੜੇ ਬੋਲ ਸੁਣਾ ਦੇ। ਹੂੰ, ਕਵਿਤਾ ਜੀ, ਮੈਨੂੰ ਮਿੱਠੜੇ ਬੋਲ ਸੁਣਾ ਬਹੁਤ ਦੇ, ਮੇਰੇ ਹਰਫਾਂ ਨੂੰ ਤੂੰ ਗਾ ਦੇ। ਮੈਨੂੰ ਮਿੱਠੜੇ ਬੋਲ ਸੁਣਾ ਦੇ, ਮੇਰੇ ਹਰਫਾਂ ਨੂੰ ਤੂੰ ਗਾ ਦੇ। ਮੇਰਾ ਹੱਥ ਨਾ ਛੱਡ ਕੇ ਜਾਵੀਂ, ਨਾ ਰੋਗ ਵਿਛੋੜਾ ਲਾਵੀਂ, ਸਾਡੇ ਹੰਝੂ ਵਗਦੇ ਸਾਵੇਂ, ਮੈਂ ਬੋਲਾਂ ਤੇ ਤੂੰ ਗਾਵੇਂ, ਵਾਹ ਜੀ, ਮੈਂ ਬੋਲਾਂ ਤੇ ਤੂੰ ਗਾਵੇਂ, ਵਾਹ ਤੇ ਜੀ, ਤੂੰ ਵਾਹ ਜੀ। ਮੈਂ ਗਾਵੇਂ ਡੁੱਬੂੰ ਤੇ ਤੂੰ ਛਾਵੇਂ, ਮੈਂ ਤੇ ਬੋਲਾਂ ਛਾਵੇਂ ਤੇ ਤੂੰ ਗਾਵੇਂ। ਤੇ ਤੂੰ ਹੂੰ, ਛਾਵੇਂ। ਵਾਹ ਜੀ। ਬਹੁਤ बढ़िया यार, बहुत बढ़िया। ਹੂੰ। ਅੱਛਾ, ਇਹ ਜੀ ਆਪਣਾ ਸਾਡਾ ਪ੍ਰੋਗਰਾਮ ਦਾ ਟਾਈਮ ਜਿਹੜਾ ਵੇ ਉਹ ਖਤਮ ਹੋ ਗਿਆ ਹੈ ਤੇ ਇਹਦੇ ਨਾਲ ਹੀ ਅਸੀਂ ਇਜਾਜ਼ਤ ਲਵਾਂਗੇ ਕਿ ਸਾਡੇ ਜਿਹੜੇ ਸਾਡੇ ਮਹਿਮਾਨ ਜਿਹੜੇ ਨੇ ਉਹਨਾਂ ਨੂੰ ਜੀ ਆਇਆਂ ਨੂੰ ਤਾਂ ਕਹਿ ਦਿੱਤਾ ਮੈਂ ਤੇ ਇਹ ਵੇ ਕਿ ਹੁਣ ਜਿਹੜਾ ਨਾ ਉਹਨਾਂ ਦੀ ਬਹੁਤ ਬਹੁਤ ਸ਼ੁਕਰੀਆ ਦੀ ਮਿਹਰਬਾਨੀ ਕਿ ਉਹ ਸਾਡੇ ਜਿਹੜੇ ਅਸਾਂ ਇਸ ਪ੍ਰੋਗਰਾਮ ਨਾਲ ਜੁੜੇ ਨੇ ਤੇ ਆਪਣੇ ਨਾਲ ਸਾਡੇ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਹੈ, ਆਪਣੀਆਂ ਲਿਖਤਾਂ ਜਿਹੜੀਆਂ ਨੇ ਉਹ ਵੀ ਸਾਂਝੀਆਂ ਕੀਤੀਆਂ ਨੇ ਤੇ ਇੱਕ ਸਾਡੇ ਜਿਹੜੇ ਪ੍ਰੋਗਰਾਮ ਸੁਣਨ ਵਾਲੇ ਨੇ ਵੇਖਣ ਵਾਲੇ ਨੇ ਉਹਨਾਂ ਵਾਸਤੇ ਪੈਗਾਮ ਇਹ ਵੀ ਕਿ ਅਗਰ ਸਾਡੇ ਪ੍ਰੋਗਰਾਮ ਦੇ ਬਾਰੇ ਕੋਈ ਟਿੱਪਣੀ ਦੇਣੀ ਹੋਵੇ ਤੇ ਉਹ ਸਾਨੂੰ ਆਪਣਾ ਦੇ ਸਕਦੇ ਨੇ ਤਾਂ ਕਿ ਪ੍ਰੋਗਰਾਮ ਵਿੱਚ ਜਿਹੜੀ ਛੋਟੀ ਮੋਟੀ ਕਮੀ ਹੁੰਦੀ ਹੈ ਅਸੀਂ ਉਹਨੂੰ ਨਾਲ ਨਾਲ ਦਰੁਸਤ ਕਰਦੇ ਰਹਿੰਦੇ ਹਾਂ ਤੇ ਜਿਹੜੇ ਸਾਡੇ ਗਿੱਲੇ ਮੂੰਹ 'ਚ ਕੋਈ ਲਫ਼ਜ਼ ਸਾਡਾ ਤਿਲਕ ਪਿਆ ਕੋਈ ਗਲਤ ਹੋ ਗਿਆ ਜੇ ਨਹੀਂ ਸਹੀ ਦਾ ਹੋਇਆ ਉਹਦੇ ਵਾਸਤੇ ਅਸੀਂ ਮਾਫੀ ਚਾਹਾਂਗੇ ਤੇ ਫਿਰ ਅਸੀਂ ਨਵਾਂ ਪ੍ਰੋਗਰਾਮ ਲੈ ਕੇ ਜਿਹੜਾ ਵੇ ਉਹ ਤੁਹਾਡੇ ਰੂਬਰੂ ਹੋਵਾਂਗੇ ਤੇ ਇਹਦੇ ਨਾਲ ਮੈਂ ਆਪਣੇ ਮਹਿਮਾਨਾਂ ਨਾਲ ਆਪਣੇ ਜਿਹੜੇ ਸਾਡੇ ਪ੍ਰੋਗਰਾਮ ਸੁਣਦੇ ਉਹਨਾਂ ਕੋਲ